ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਅੱਜ ਦੇ ਜਿਹੜੇ ਸ਼ਨੀਚਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ। ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਸ਼ਨੀਚਰਵਾਰ ਦੇ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਵਾਲੇ ਬੇਕਰਸਫੀਲਡ ਤੋਂ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਅਮਰਜੀਤ ਸਿੰਘ ਸਟਾਕਟਨ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ ਅਤੇ GoNAPTA.org ਵਾਲੇ ਜਿਹੜੇ ਪੰਜਾਬੀਆਂ ਦੀ ਆਪਣੀ ਵਿਸ਼ੇਸ਼ ਟਰੱਕਿੰਗ ਐਸੋਸੀਏਸ਼ਨ ਆ ਜਿਸ ਦੇ ਤੁਸੀਂ ਮੈਂਬਰ ਬਣਨ ਦੇ ਲਈ ਉਹਨਾਂ ਦੀ ਵੈਬਸਾਈਟ GoNAPTA.org ਵਿਜ਼ਿਟ ਕਰ ਸਕਦੇ ਹੋ। ਇਸ ਦੇ ਮੈਂਬਰ ਬਣਨ ਦੇ ਨਾਲ ਤੁਹਾਨੂੰ ਕਈ ਤਰੀਕੇ ਦੇ ਡਿਸਕਾਊਂਟ ਅਤੇ ਆਪਣੇ ਪੰਜਾਬੀਆਂ ਦੀ ਇੱਕ ਐਸੋਸੀਏਸ਼ਨ ਦੇ ਮੈਂਬਰ ਬਣਨ ਦਾ ਮੌਕਾ ਮਿਲੇਗਾ। ਅਸੀਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਰਮਨ ਜੀ ਆਪਾਂ ਅੱਜ ਦੀਆਂ ਜਿਹੜੀਆਂ ਟਰੱਕਿੰਗ ਨਿਊਜ਼ ਆ ਉਸ ਦੇ ਉੱਤੇ ਗੱਲਬਾਤ ਉਸ ਦੇ ਉੱਤੇ ਝਾਤ ਮਾਰਨੀ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ ਕਿਉਂਕਿ ਜਿਹੜੇ ਟਰੱਕਿੰਗ ਦੇ ਨਾਲ ਜਦੋਂ ਜੁੜੀਆਂ ਖਬਰਾਂ ਹੁੰਦੀਆਂ ਹੈ ਅਕਸਰ ਲਾ ਸੂਟਾਂ ਦੇ ਵੱਲ ਨੂੰ ਜਿਹੜੀਆਂ ਬਹੁਤ ਜਾਂਦੀਆਂ ਨੇ। ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਅਦਾਲਤਾਂ ਦੇ ਵਿੱਚ ਜਿਹੜਾ ਆ ਉਹ ਫਸਿਆ ਰਹਿੰਦਾ ਆ। ਸੋ ਜਿਹੜੀ ਪੈਪਸੀ ਕਾਰਪੋਰੇਸ਼ਨ ਆ ਜਿਹੜੀ ਅੱਜ ਦੀ ਪਹਿਲੀ ਖਬਰ 'ਤੇ ਨਜ਼ਰ ਮਾਰੀਏ ਅਤੇ ਉਹਨਾਂ ਖਿਲਾਫ ਕਹਿੰਦੇ ਕਲਾਸ ਐਕਸ਼ਨ ਲਾ ਸੂਟ ਹੋਇਆ ਸੀਗਾ ਜਿਹੜਾ ਕਹਿੰਦੇ ਵੀ ਵੇਜ ਥੈਫਟ ਆ ਉਸ ਨੂੰ ਲੈ ਕੇ ਕਹਿੰਦੇ $5 ਮਿਲੀਅਨ ਦੀ ਸੈਟਲਮੈਂਟ ਕਰਨ ਜਾ ਰਹੇ ਨੇ। ਜੀ ਬਿਲਕੁਲ ਜੀ, ਇਹ ਜਿਹੜਾ ਲਾਸੂਟ ਸੀਗਾ ਇਹ ਜੂਨ 22 ਆਪਣਾ ਮਾਰਚ 2017 ਦੇ ਵਿੱਚ ਹੋਇਆ ਸੀ ਜਿਹਦੀ ਕਿ ਇਹ ਜਿਹੜਾ ਸੈਟਲਮੈਂਟ ਆ ਉਹ ਜੂਨ 22 ਨੂੰ ਇਹ ਜਿਹੜਾ ਉਹਨਾਂ ਨੇ ਪੇਸ਼ ਕੀਤਾ ਆ ਕਿ ਇਹ ਬੇਸਿਕਲੀ ਜਿਹੜਾ ਹੈਗਾ ਉਹੀ ਫੇਲੀਅਰ ਟੂ ਪੇ ਓਵਰ ਟਾਈਮ ਜਿਹੜੀ ਲੰਚ ਐਂਡ ਰੈਸਟ ਬ੍ਰੇਕ ਦੀ ਪ੍ਰੋਬਲਮ ਹੈਗੀ ਜਿਹੜੀ ਕਿ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹਦੇ ਬਾਰੇ 'ਚ ਗੱਲ ਕੀਤੀ ਸੀਗੀ। ਸੋ ਉਸੇ ਹੀ ਕੇਸ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਸੈਟਲਮੈਂਟ ਕਰ ਲਈ ਆ ਪਹਿਲਾਂ ਬਿਫੋਰ ਦੇ ਗੋ ਟੂ ਦਾ ਕੋਰਟ ਜਾਂ ਜਿਹੜੀ ਉਹਨਾਂ ਨੇ ਟਰਾਇਲ 'ਤੇ ਜਾਣ ਤੋਂ ਪਹਿਲਾਂ ਜਿਹੜੀ ਸੈਟਲਮੈਂਟ ਉਹਨਾਂ ਨੇ ਕਰ ਲਈ ਹੈ। ਸੋ ਇਹ ਜਿਹੜੀ ਇਸ਼ੂ ਹੈਗਾ ਜਿਹੜਾ ਲੰਚ ਬ੍ਰੇਕ ਅਤੇ ਰੈਸਟ ਬ੍ਰੇਕ ਦਾ ਇਸ਼ੂ ਜਿਹੜਾ ਆ ਇਹ ਕਾਫੀ ਇਸ ਵੇਲੇ ਹਵਾ ਫੜਦਾ ਜਾ ਰਿਹਾ ਔਰ ਇਹਦੇ ਵਿੱਚ ਜਿਹੜੀ ਇਹ ਨਿਊਯਾਰਕ ਬੇਸਡ ਪੈਪਸੀ ਕੰਪਨੀ ਹੈਗੀ ਆ ਉਹਨਾਂ ਨੇ $5 ਮਿਲੀਅਨ ਦਾ ਜਿਹੜੀ ਸੈਟਲਮੈਂਟ ਆ ਉਹ 1800 ਡਰਾਈਵਰ ਜਿਹੜੇ ਸੀਗੇ ਉਹਨਾਂ ਨੇ ਜਿਹੜਾ ਇਹ ਲਾਸੂਟ ਕੀਤਾ ਸੀਗਾ ਜਿਹੜੇ ਇੰਪਲੋਇਡ ਸੀਗੇ 17 ਤੋਂ ਲੈ ਕੇ 2013 ਤੋਂ ਲੈ ਕੇ 17 ਤੱਕ ਜਿਹੜੇ ਇੰਪਲੋਇਡ ਸੀਗੇ ਤੇ ਉਹਨਾਂ ਦੇ ਨਾਲ ਇਹ ਜਿਹੜਾ ਉਹਨਾਂ ਨੇ ਸੈਟਲਮੈਂਟ ਕਰ ਲਈ ਹੈ। ਜਿਵੇਂ ਸੈਟਲਮੈਂਟ ਦੀ ਜਿਹੜੀ ਹੈਗੀ ਹੈ ਡਿਸਟਰੀਬਿਊਸ਼ਨ ਆ ਉਹ ਜਿੱਦਾਂ ਕਿ ਹਰ ਇੱਕ ਡਰਾਈਵਰ ਨੂੰ $2000 ਜਿਹੜੇ ਕਿ ਟੋਟਲ 1800 ਡਰਾਈਵਰ ਨੂੰ ਮਿਲਾ ਕੇ 3.58 ਮਿਲੀਅਨ ਤੇ ਬਾਕੀ ਜਿਹੜੇ ਆ 25% 1.25 ਮਿਲੀਅਨ ਜਿਹੜੇ ਆ ਉਹ ਲੈ ਜਾਣੇ ਆ ਲੋਇਰਸ ਨੇ ਤੇ ਉਸ ਤੋਂ ਬਾਅਦ ਦੇ ਵਿੱਚ $25000 ਜਿਹੜਾ ਆ ਉਹ ਸੈਟਲਮੈਂਟ ਐਡਮਿਨਿਸਟ੍ਰੇਟਰ ਨੂੰ ਦਿੱਤਾ ਗਿਆ। ਸੋ ਇਹ ਜਿਹੜੀ ਸੈਟਲਮੈਂਟ ਹੈਗੀ ਆ ਇਹਦੇ 'ਚ ਬਿਗੇਸਟ ਚੀਜ਼ ਇਹੋ ਹੀ ਆ ਕਿ ਜਿਹੜੀ ਮੀਲ ਐਂਡ ਰੈਸਟ ਬ੍ਰੇਕ ਦਾ ਜਿਹੜਾ ਪ੍ਰੋਬਲਮ ਆ ਜਿਹੜੀ ਕਿ ਇਸ ਵੇਲੇ ਚੱਲ ਰਹੀ ਆ ਹੁਣ ਆਪਣੇ JB ਹੰਟ ਦਾ ਲਾਸੂਟ ਵੀ ਚੱਲ ਰਿਹਾ ਜਿਹੜਾ ਉਹਨਾਂ ਨੇ ਟਰਾਇਲ 'ਤੇ ਜਾਣਾ ਆ ਹੁਣ। ਸੋ ਇਹ ਕਾਫੀ ਜਿਹੜਾ ਇਸ਼ੂ ਹੈਗਾ ਇਹ ਇਸ ਵੇਲੇ ਚੱਲ ਰਿਹਾ। ਸੋ ਮੇਰੇ ਖਿਆਲ ਦੇ ਵਿੱਚ ਇੱਕ ਜਿਹੜੀ ਅਮੈਂਡਮੈਂਟ ਜਿਹੜੀ ਅਡੈਂਡਮ ਪੇਸ਼ ਕੀਤਾ ਆ ਡੈਨਮ ਹੋਣਾ ਨੇ ਉਹ ਜੇ ਲਾਗੂ ਹੋ ਜਾਂਦਾ ਜਾਂ ਕਿਸੇ ਤਰੀਕੇ ਦੇ ਨਾਲ ਉਹ ਆ ਜਾਂਦਾ ਆ ਤੇ ਫਿਰ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਸ਼ਾਇਦ ਹੋ ਸਕਦਾ ਥੋੜ੍ਹੀ ਜਿਹੀ ਇਹਨਾਂ ਨੂੰ ਠੱਲ ਪੈ ਜਾਵੇ। ਜੀ। ਸੋ ਅਜੇ ਕੋਈ ਉਸ ਦੇ ਉੱਤੇ ਤੁਹਾਨੂੰ ਲੱਗ ਰਿਹਾ ਵੀ ਕੋਈ ਪ੍ਰੋਗਰੈਸ ਹੋ ਰਹੀ ਹੈ ਜਿਹੜੀ ਡੈਨਹਮ ਅਮੈਂਡਮੈਂਟ ਦੇ ਉੱਤੇ ਆ ਕਿ ਅਜੇ ਵੀ ਜਿਹੜੇ ਹਾਊਸ ਬਿੱਲ ਫਸਿਆ ਹੀ ਹੋਇਆ ਹੈ ਕਮੇਟੀਆਂ ਦੇ ਵਿੱਚ ਹੀ ਚੱਲ ਰਿਹਾ? ਬੇਸਿਕਲੀ ਤਾਂ ਅਜੇ ਤੱਕ ਤਾਂ ਫਸਿਆ ਹੀ ਹੋਇਆ। ਬਾਕੀ ਦੂਸਰੀ ਗੱਲ ਇਹ ਹੈ ਕਿ ਆਪਣੀ ਜਿਹੜੀ ਕਮਿਊਨਿਟੀ ਹੈਗੀ ਆ ਉਹਨੂੰ ਵੀ ਜ਼ੋਰ ਲਾਉਣਾ ਚਾਹੀਦਾ ਕਿ ਜਿਹੜੇ ਇੱਦਾਂ ਦੀਆਂ ਬਿਲਸ ਹੈਗੇ ਜਿਹੜੇ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਕਮਿਊਨਿਟੀ ਨੂੰ ਹਰਟ ਕਰਦੀਆਂ ਆਪਣੀ ਇੰਡਸਟਰੀ ਨੂੰ ਹਰਟ ਕਰਦੀਆਂ ਉਹਨਾਂ ਦੇ ਲਈ ਜਿਹੜਾ ਕੰਮ
ਉਹ ਇਕੱਠਿਆਂ ਹੋ ਕੇ ਕੀਤਾ ਜਾਵੇ ਤੇ ਜਿਹੜੀ ਮੈਂਬਰਸ਼ਿਪ ਹੈਗੀ ਆ ਈਵਨ ਨਾਪਟਾ ਦੀ ਜਿਹੜੀ ਮੈਂਬਰਸ਼ਿਪ ਹੈਗੀ ਆ ਉਹਨੂੰ ਵੀ ਅਸੀਂ ਪ੍ਰੈਸ ਕਰਦੇ ਹਾਂ ਕਿ ਉਹ ਵੀ ਆਪਣੇ ਜਿਹੜੇ ਵਿਚਾਰ ਆ ਜਾਂ ਆਪਣੀ ਜਿਹੜੀਆਂ ਉਹਨਾਂ ਦੇ ਦਿਲ ਦੀ ਗੱਲ ਹੈ ਉਹ ਦੱਸਣ ਤਾਂ ਕਿ ਅਸੀਂ ਉਸੇ ਹਿਸਾਬ ਦੇ ਨਾਲ ਅਟੈਕ ਪਲਾਨ ਹੈ ਬਣਾ ਕੇ ਚੱਲੀਏ ਤਾਂ ਕਿ ਸਹੀ ਜਿਹੜੀ ਪ੍ਰੋਸੈਸ ਹੈਗਾ ਉਹਦੇ ਵਿੱਚ ਹਿੱਸਾ ਲੈ ਸਕੀਏ। ਜੀ ਅਤੇ ਰਮਨ ਜੀ ਅਜੇ ਵੀ ਬਹੁਤ ਸਾਰੇ ਜਿਹੜੇ ਸਰੋਤੇ ਆ ਜਿਹੜੇ ਸੁਣਦੇ ਆ ਉਹ ਅਜੇ ਵੀ ਕਨਫਿਊਜ਼ਡ ਆ ਵੀ ਕਹਿੰਦੇ ਵੀ ਜਿਹੜੀ ਇਹ ਡੈਨਹਮ ਅਮੈਂਡਮੈਂਟ ਹੈਗੀ ਆ ਇਹ ਟਰੱਕਰ ਦੇ ਲਈ ਫਾਇਦੇ ਵਾਲੀ ਆ ਕਿ ਨੁਕਸਾਨ ਵਾਲੀ ਆ। ਕਾਫੀ ਵਾਰੀ ਜਿਹੜੀ ਆਵਰਸ ਆਫ ਸਰਵਿਸ ਵਾਲੇ ਰੂਲਸ ਨੂੰ ਲੈ ਕੇ ਕਿਉਂਕਿ ਹੁਣ ਆਲਰੇਡੀ ਨਵੇਂ ਬਿੱਲ ਵੀ ਜਿਹੜੇ ਆ ਉਹ ਪੇਸ਼ ਕਰਨ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਸਿਫਾਰਸ਼ਾਂ ਕਾਂਗਰਸ ਦੇ ਵਿੱਚ, ਜੇ ਤੁਸੀਂ ਸਰਲ ਤੋਂ ਸਰਲ ਭਾਸ਼ਾ ਦੇ ਵਿੱਚ ਸਮਝਾਉਣਾ ਹੋਵੇ ਤਾਂ ਇਸ ਅਮੈਂਡਮੈਂਟ ਦੇ ਨਾਲ ਕਿਹਨੂੰ ਫਾਇਦਾ ਹੈ ਤੇ ਕਿਹਨੂੰ ਨੁਕਸਾਨ ਆ? ਦੇਖੋ ਜੀ ਏਦਾਂ ਹੈਗਾ ਕਿ ਜਿਹੜਾ ਇਸ ਵੇਲੇ ਲਾਅ ਆ ਇਹ ਐਕਚੁਅਲੀ ELD ਤੋਂ ਪਰੇ ਆ, ਥੋੜਾ ਜਿਹਾ ELD ਤੋਂ ਵੱਖਰਾ ਆ, ਜਿਹਦੇ ਵਿੱਚ ਕੀ ਇਸ ਵੇਲੇ ਜਿਹੜਾ ਲਾਅ ਆ ਉਹ ਇਹ ਕਹਿੰਦਾ ਹੈ ਕਿ ਜੇ ਕੋਈ ਡਰਾਈਵਰ ਜਿਹੜਾ ਕੈਲੀਫੋਰਨੀਆ ਬੇਸਡ ਹੈਗਾ ਜਾਂ ਕੈਲੀਫੋਰਨੀਆ ਦੇ ਵਿੱਚ ਡਰਾਈਵ ਕਰਦਾ ਤੇ ਉਹਨੂੰ ਕੈਲੀਫੋਰਨੀਆ ਦੇ ਮੀਲ ਐਂਡ ਰੈਸਟ ਬ੍ਰੇਕ ਦੇ ਲਾਅ ਜਿਹੜੇ ਆ ਉੱਤੇ ਲਾਗੂ ਹੁੰਦੇ ਆ। ਸੋ ਹੁਣ ਜਿਹੜਾ ਕੋਈ ਕੰਪਨੀ ਹੈਗੀ ਆ ਬਾਹਰ ਦੀ ਸਟੇਟ ਦੀ ਕੰਪਨੀ ਆ ਉਹ ਇੱਥੇ ਟਰੱਕ ਉਹਨਾਂ ਦਾ ਆਉਂਦਾ ਆ, ਉਹਦਾ ਡਰਾਈਵਰ ਕੈਲੀਫੋਰਨੀਆ ਦੀਆਂ ਹੱਦਾਂ 'ਚ ਡਰਾਈਵ ਕਰਦਾ ਆ ਤੇ ਉੱਤੇ ਕੈਲੀਫੋਰਨੀਆ ਦਾ ਲਾ ਲਾਗੂ ਹੁੰਦਾ ਆ। ਜੇ ਉਹਨੂੰ ਕੋਈ ਹਰਟ ਹੁੰਦਾ ਆ, ਉਹਦੀ ਕੋਈ ਪ੍ਰੋਬਲਮ ਪੈਂਦੀ ਆ ਜਾਂ ਉਹਨੂੰ ਕੋਈ ਵੀ ਜਿਹੜੀ ਉਹਦੀ ਕਿਉਂਕਿ ਹੁਣ ਬਹੁਤ ਕੰਪਨੀ ਜਿੱਦਾਂ ਹੁਣ JB Hunt ਦੀ ਜੇ ਗੱਲ ਲੈਂਦੇ ਆ ਉਹ ਕੰਪਨੀ ਤਾਂ ਬਾਹਰਲੀ ਸਟੇਟ ਦੀ ਆ ਪਰ ਉਹਨਾਂ ਦੇ ਇੱਥੇ ਡਾਕ ਆ, ਇੱਥੇ ਉਹਨਾਂ ਦੇ ਸਾਰਾ ਕੁਛ ਆ, ਸੋ ਉਹਨਾਂ ਦਾ ਡਰਾਈਵਰ ਜਿਹੜਾ ਆ ਉਹ ਇੱਥੇ ਕੰਮ ਕਰਦਾ ਲੋਕਲੀ ਤੇ ਉੱਤੇ ਕੈਲੀਫੋਰਨੀਆ ਦਾ ਲਾ ਲਾਗੂ ਹੁੰਦਾ। ਹੁਣ ਇਹ ਇਸ਼ੂ ਹੈਗਾ ਕਿ ਜਿਹੜੀਆਂ ਕੰਪਨੀਆਂ ਕੱਲੀ ਸਟੇਟ ਕੈਲੀਫੋਰਨੀਆ 'ਚ ਨਹੀਂ ਕੰਮ ਕਰਦੀਆਂ, ਬਾਹਰ ਜ਼ਿਆਦਾ ਕੰਮ ਕਰਦੀਆਂ ਕੈਲੀਫੋਰਨੀਆ ਤੋਂ ਬਾਹਰ, ਪਰ ਉਹ ਹੈਗੀਆਂ ਕੈਲੀਫੋਰਨੀਆ ਦੀਆਂ, ਸੋ ਉਹ ਜਿਹੜੀਆਂ ਕੰਪਨੀਆਂ ਆ ਉਹਨਾਂ ਤੇ ਵੀ ਕੈਲੀਫੋਰਨੀਆ ਦਾ ਲਾ ਲਾਗੂ ਹੁੰਦਾ। ਜਿਹੜੀ ਡੈਨਮ ਅਮੈਂਡਮੈਂਟ ਆ ਇਹਦੇ ਵਿੱਚ ਕਹਿੰਦੇ ਆ ਕਿ ਜਿਹੜਾ ਫੈਡਰਲ ਲਾਅ ਆ ਉਹ ਸੁਪਰਸੀਡ ਕਰਨਾ ਚਾਹੀਦਾ ਕੈਲੀਫੋਰਨੀਆ ਦੇ ਲਾਅ ਨੂੰ। ਜੇ ਕੋਈ ਕੰਪਨੀ ਬਾਹਰ ਦੀ ਹੈਗੀ ਆ ਉਹ ਬਾਹਰ ਕੰਮ ਕਰਦੀ ਆ 70-80% ਜਾਂ ਕੋਈ ਵੀ ਨੰਬਰ ਜਿਹੜਾ ਆ ਉਹ ਉਨੇ ਪਰਸੈਂਟੇਜ ਬਾਹਰ ਕੰਮ ਕਰਦੀ ਕੈਲੀਫੋਰਨੀਆ ਤੋਂ, ਪਰ ਜਦੋਂ ਉਹ ਕੈਲੀਫੋਰਨੀਆ ਐਂਟਰ ਕਰਦੀ ਆ ਤੇ ਉਹਨੂੰ ਕੈਲੀਫੋਰਨੀਆ ਲਾ ਸੁਪਰਸੀਡ ਨਹੀਂ ਕਰਨਾ ਚਾਹੀਦਾ, ਉਹਨੂੰ ਫੈਡਰਲ ਲਾ ਸੁਪਰਸੀਡ ਕਰਨਾ ਚਾਹੀਦਾ। ਸੋ ਇਹ ਹੈਗਾ ਆ ਇਸ ਵੇਲੇ ਕੈਲੀਫੋਰਨੀਆ ਦਾ ਲਾ ਉੱਤੇ ਸੁਪਰਸੀਡ ਕਰਦਾ ਹੈ, ਪਰ ਜਿਹੜੀ ਇਹ ਅਮੈਂਡਮੈਂਟ ਕੀਤੀ ਆ ਇਹਦੇ ਵਿੱਚ ਇਹ ਕਹਿੰਦੇ ਵੀ ਇੱਕ ਫੈਡਰਲ ਲਾ ਹੋਣਾ ਚਾਹੀਦਾ ਜਿਹੜਾ ਇੰਟਰਸਟੇਟ ਕੈਰੀਅਰ ਤੇ ਸਾਰੀਆਂ ਸਟੇਟਾਂ 'ਚ ਇੱਕੋ ਲਾ ਕੰਮ ਕਰੇ। ਸੋ ਇਹ ਯੂਨੀਫਾਰਮਿਟੀ ਲਿਆਉਣ ਦੀ ਟਰਾਈ ਕਰ ਰਹੇ ਆ। ਜੀ 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 ਅਤੇ ਆਪਾਂ ਹੁਣ ਜੇ ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਜਿਹੜੀ ਟਰੱਕਿੰਗ ਦੇ ਨਾਲ ਹੀ ਜੁੜੀ ਹੋਈ ਆ। ਐਮਾਜ਼ੋਨ ਕਹਿੰਦੇ ਆ ਉਹਨਾਂ ਨੇ ਨਵੇਂ ਪਲਾਨ ਪੇਸ਼ ਕੀਤੇ ਆ ਕਿਉਂਕਿ ਉਹਨਾਂ ਦੀ USPS ਵਾਲਿਆਂ ਦੇ ਨਾਲ ਲੈ ਕੇ ਕਹਿ ਲਓ ਉਹਨਾਂ ਨੂੰ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਹਮੇਸ਼ਾ ਹੀ ਜਿਹੜੀ ਲੱਗਦੀ ਰਹੀ ਆ। ਕਹਿੰਦੇ ਆ ਵੀ ਉਹਨਾਂ ਨੇ ਡਿਲੀਵਰੀ ਸਰਵਿਸਿਜ਼ ਉਹਨਾਂ ਦੇ ਪੈਕੇਜਿਸ ਦੇ ਲਈ ਇੱਕ ਨਵਾਂ ਪਲਾਨ ਜਿਹੜਾ ਉਹ ਸਾਡੇ ਸਾਹਮਣੇ ਪੇਸ਼ ਕੀਤਾ। ਹਾਂਜੀ ਬਿਲਕੁਲ ਜੀ, ਇਹ ਮੇਰੇ ਖਿਆਲ ਉਸੇ ਹੀ ਜਿਹੜੀ ਨੋਕ ਝੋਂਕ ਹੈ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਇਹ ਚੱਲ ਰਹੀ ਸੀਗੀ, ਮੇਰੇ ਖਿਆਲ ਸ਼ਾਇਦ ਹੋ ਸਕਦਾ ਉਹਨੂੰ ਫਿਊਚਰ ਦੇ ਵਿੱਚ ਉਹ ਚੀਜ਼ ਨਾ ਹੋ ਜਾਵੇ, ਇਸ ਕਰਕੇ ਲੱਗਦਾ ਐਮਾਜ਼ੋਨ ਨੇ ਇਹ ਜਿਹੜੀ ਆਪਣੀ ਨਵਾਂ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਹੈ ਤੇ ਮੈਨੂੰ ਬੜਾ ਇੰਟਰਸਟਿੰਗ ਲੱਗਾ ਕਿ ਉਹਨਾਂ ਨੇ ਜਿਹੜਾ ਇਹ ਪ੍ਰੋਗਰਾਮ ਲਾਂਚ ਕੀਤਾ ਹੈ ਜਿਹਦੇ ਵਿੱਚ ਕਿ ਤੁਸੀਂ $10,000 ਡਾਊਨ ਪੇਮੈਂਟ ਦੇ ਕੇ ਤੁਸੀਂ ਐਮਾਜ਼ੋਨ ਦੀ ਵੈਨ ਲੀਜ਼ ਕਰ ਸਕਦੇ ਆ। ਕੋਈ ਵੀ ਬੰਦਾ ਜਿਹੜਾ ਆ ਉਹ ਐਮਾਜ਼ੋਨ ਦੀ ਜਿਹੜੀ ਵੈਨ ਆ ਉਹ ਲੀਜ਼ ਕਰ ਸਕਦਾ ਤੇ ਲੀਜ਼ ਕਰਕੇ ਉਹਨਾਂ ਦਾ ਹੀ ਕੰਮ ਜਿਹੜਾ ਆ ਉਹ ਕਰ ਸਕਦਾ ਹੈ ਤੇ ਅਪ ਟੂ 40 ਵੈਨਾਂ ਤੱਕ ਕੋਈ ਵੀ ਇੱਕ ਬੰਦਾ 40 ਵੈਨਾਂ ਤੱਕ ਲੀਜ਼ ਕਰ ਸਕਦਾ ਆ। ਐਮਾਜ਼ੋਨ ਦੀ ਬ੍ਰਾਂਡਡ ਵੈਨ ਆ, ਉਹਨਾਂ ਦੇ ਆਪਣੇ ਕਲਰ ਆ, ਸਾਰਾ ਕੁਛ ਆ। ਸੋ ਇਸ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਐਮਾਜ਼ੋਨ ਜਿਹੜਾ ਯੂਨੀਫਾਰਮ ਵੀ ਪ੍ਰੋਵਾਈਡ ਕਰੂਗਾ, ਇੰਸ਼ੋਰੈਂਸ ਪ੍ਰੋਗਰਾਮ ਵੀ ਪ੍ਰੋਵਾਈਡ ਕਰੂਗਾ, ਫਿਊਲਿੰਗ ਪ੍ਰੋਗਰਾਮ ਵੀ ਪ੍ਰੋਵਾਈਡ ਕਰੂਗਾ। ਸੋ ਜਿੰਨੇ ਵੀ ਉਹਨਾਂ ਨੂੰ ਕੋਈ ਵੀ ਪੋਟੈਂਸ਼ੀਅਲ ਜਿਹੜੇ ਫਲੀਟ ਆਪਰੇਟਰ ਬਣਨਾ ਚਾਹੁੰਦੇ ਆ ਉਹਨਾਂ ਨੂੰ ਜਿਹੜੀ ਵੀ ਹੈਲਪ ਦੀ ਲੋੜ ਆ, ਜਿਹੜੀ ਵੀ ਉਹਨਾਂ ਨੂੰ ਇਨਫਰਾਸਟਰਕਚਰ ਦੀ ਲੋੜ ਆ, ਉਹ ਐਮਾਜ਼ੋਨ ਜਿਹੜਾ ਆ ਉਹ ਪ੍ਰੋਵਾਈਡ ਕਰੂ ਇਸ ਪ੍ਰੋਗਰਾਮ ਦੇ ਥੱਲੇ। ਸੋ ਬੇਸਿਕਲੀ ਉਹਨਾਂ ਵੱਲੋਂ ਇਹ ਆ ਕਿ ਅੱਜ ਵੀ ਉਹਨਾਂ ਦਾ ਇੱਕ ਫਲੈਕਸ ਪ੍ਰੋਗਰਾਮ ਹੈਗਾ ਆ ਜਿਹੜਾ ਚੱਲਦਾ ਆ, ਜਿਹਦੇ ਵਿੱਚ ਕਿ $18 ਤੋਂ ਲੈ ਕੇ $25 ਘੰਟੇ ਤੱਕ ਦੇ ਉਹ ਦਿੰਦੇ ਆ ਜੇ ਕੋਈ ਉਹਨਾਂ ਦੇ ਲਈ ਪੈਕੇਜ ਡਿਲੀਵਰ ਕਰਦਾ ਆਪਣੀ ਪ੍ਰਾਈਵੇਟ ਕਾਰ 'ਚ। ਪਰ ਹੁਣ ਉਹ ਕਹਿੰਦੇ ਆ ਕਿ ਅਸੀਂ ਆਪਣੀ ਫਲੀਟ ਜਿਹੜੀ ਉਹ ਸ਼ੁਰੂ ਕਰ ਰਹੇ ਹਾਂ। ਇਹ ਟੋਟਲੀ ਉਹਨਾਂ ਨੇ ਮੇਰੇ ਖਿਆਲ ਆਲਮੋਸਟ 20 ਜਿਹੜੇ ਸਿਟੀ ਹੈਗੇ ਵੱਡੇ ਉਹਨਾਂ 'ਚ ਸ਼ੁਰੂ ਕੀਤੀ ਆ ਤੇ ਤੁਸੀਂ ਜਿਹੜੀ ਉਹਨਾਂ ਨੇ ਐਸਟੀਮੇਟ ਦੱਸਿਆ ਕੰਪਨੀ ਨੇ ਕਿ 40 ਜੇ ਵੈਨਾਂ ਦੀ ਕੋਈ ਫਲੀਟ ਆਪਰੇਟ ਕਰਦਾ ਆ ਤੇ $3 ਲੱਖ ਤੱਕ ਸਾਲ ਦਾ ਉਹ ਜਿਹੜਾ ਆ ਉਹ ਕਮਾ ਸਕਦਾ ਆ। ਸੋ ਇਹ ਕਾਫੀ ਮੇਰੇ ਖਿਆਲ ਦੇ ਵਿੱਚ ਜਿਹੜੀ ਆ ਇੱਕ
ਦੌੜ ਚੱਲ ਰਹੀ ਹੈ ਇਸ ਵੇਲੇ ਡਿਲੀਵਰੀ ਦੀ ਕਿ ਜਿੰਨੀ ਜਲਦੀ ਹੋ ਸਕਦਾ ਆ ਪ੍ਰੋਡਕਟ ਜਿਹੜਾ ਆ ਉਹ ਆਰਡਰ ਹੋਇਆ ਆਨਲਾਈਨ ਤੇ ਉਹ ਘਰ ਦਾ ਕੰਜ਼ਿਊਮਰ ਦੇ ਡੋਰ ਸਟੈਪ ਤੇ ਲੈ ਕੇ ਜਾਇਆ ਜਾਵੇ। ਸੋ ਇਸ ਸਿਲਸਿਲੇ ਦੇ ਵਿੱਚ ਮੇਰੇ ਖਿਆਲ ਇਹ ਬਹੁਤ ਵੱਡਾ ਕਦਮ ਹੋਊਗਾ। ਔਰ ਨਾਲ ਦੇ ਨਾਲ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਆਪਣੀ ਪੋਸਟਲ ਸਰਵਿਸ ਹੈ ਉਹਨਾਂ ਦੇ ਨਾਲ ਇਹਨਾਂ ਦੀ ਡੀਲ ਜਿਹੜੀ ਆ ਉਹ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਮੁਤਾਬਕ ਬਹੁਤ ਚੀਪ ਹੈਗੀ ਆ। ਸੋ ਮੇਰੇ ਖਿਆਲ ਦੇ ਵਿੱਚ ਐਮਾਜ਼ੋਨ ਵਾਲਿਆਂ ਨੇ ਆਉਣ ਵਾਲੀ ਜਿਹੜੀ ਪ੍ਰੋਬਲਮ ਆ ਉਹਨੂੰ ਦੇਖਦੇ ਹੋਏ ਇਹ ਜਿਹੜੀ ਚੀਜ਼ ਸਟਾਰਟ ਕਰ ਲਈ। ਬਿਲਕੁਲ ਬਿਲਕੁਲ, ਉਹ ਕਹਿੰਦੇ ਵੀ ਬਾਕੀ ਕਿਸੇ ਦੇ ਉੱਤੇ ਕੀ ਕਰਨਾ ਆ, ਕਿਉਂਕਿ ਇਹ ਜਿਹੜੇ ਬੰਦੇ ਨੂੰ ਰੱਖਣਗੇ ਜਿੰਨੇ ਉਹਨਾਂ ਦਾ ਫਲੀਟ ਚਲਾਉਣਾ ਆ ਉਹਨਾਂ ਨੇ ਫਿਰ ਉਹਨਾਂ ਤੋਂ ਉਸੇ ਮੁਤਾਬਕ ਹੀ ਜਿਹੜਾ ਕੰਮ ਵੀ ਲੈਣਾ ਆ, ਜੇ ਉਹਨਾਂ ਨੇ ਇੰਨੀਆਂ ਸਹੂਲਤਾਂ ਵੀ ਦੇਣੀਆਂ ਆ। ਪਰ ਇਹ ਵੀ ਗੱਲ ਆ ਵੀ ਲੋਕਾਂ ਦੇ ਲਈ ਐਂਟਰਪ੍ਰੇਨਿਓਰ ਬਣਨ ਦਾ ਇੱਕ ਵਧੀਆ ਮੌਕਾ ਵੀ ਜਿਹੜਾ ਨਾਲ ਦੇ ਨਾਲ ਹੀ ਸਾਹਮਣੇ ਆ ਰਿਹਾ, ਕਿਉਂਕਿ $10,000 ਡਾਊਨ ਪੇਮੈਂਟ ਦੇ ਕੇ ਜੇ ਤੁਸੀਂ ਲੀਜ਼ ਕਰ ਸਕਦੇ ਹੋ ਤਾਂ ਕੋਈ ਜ਼ਿਆਦਾ ਕੀਮਤ ਨਹੀਂ ਹੈਗੀ। ਜੇ ਕਿਸੇ ਨੇ ਅਜਿਹੇ ਪਾਸੇ ਵੱਲ ਨੂੰ ਵੀ ਜੇ ਆਉਣ ਵਾਲੇ ਸਮੇਂ 'ਚ ਜਾਣਾ, ਡਿਲੀਵਰੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਧਣੀਆਂ ਹੀ ਆ, ਖਾਸ ਕਰਕੇ ਉਦੋਂ ਜਦੋਂ ਹੁਣ ਉਹਨਾਂ ਨੇ ਇੱਕ ਨਵੀਂ ਜਿਹੜੀ ਵੈਬਸਾਈਟ ਆ ਉਹ ਵੀ ਉਹਨਾਂ ਨੇ ਬਾਏ ਆਊਟ ਕਰ ਲਈ ਆ, ਪ੍ਰਸਕ੍ਰਿਪਸ਼ਨ ਜਿਹੜੀਆਂ ਆ ਦਵਾਈਆਂ ਵਾਲੀ, ਡਰੱਗਸ ਵਾਲੀ, ਅਤੇ ਉਹਦੇ ਨਾਲ ਵੀ ਜਿਹੜਾ ਕਾਫੀ ਜ਼ਿਆਦਾ ਅਸਰ ਪੈਣਾ। ਕਿਉਂਕਿ ਆਲਰੇਡੀ ਜਿਹੜੀ ਆਪਾਂ ਖਬਰ ਵੀ ਦੱਸੀ ਸੀ ਪਿਛਲੇ ਦਿਨਾਂ 'ਚ ਵੀ ਕਾਫੀ ਜਿਹੜਾ ਆ ਨੁਕਸਾਨ ਵਾਲਗ੍ਰੀਨ ਉਹਨਾਂ ਸਾਰਿਆਂ ਨੂੰ ਜਿਹੜਾ ਆ ਉਹ ਹੁਣ ਝੱਲਣਾ ਪੈ ਰਿਹਾ ਆ, ਜਿਹੜੀ ਉਹਨਾਂ ਨੇ ਲੇਟੈਸਟ ਇੱਕ ਕੰਪਨੀ ਜਿਹੜੀ ਆ ਬਾਏ ਆਊਟ ਕੀਤੀ ਆ। ਕਿੰਨੇ $1 ਬਿਲੀਅਨ ਜਿਹੜਾ ਆ ਉਹਨਾਂ ਨੂੰ ਆਲਰੇਡੀ ਜਿਹੜਾ ਕਹਿ ਸਕਦੇ ਆ ਵੀ ਘਾਟਾ ਜਿਹੜਾ ਆ ਉਹ ਵਾਲਗ੍ਰੀਨ, CVS ਵਗੈਰਾ ਨੂੰ ਜਿਹੜਾ ਆ ਉਹ ਪਿਆ ਹੋਇਆ ਆ। ਬਿਲਕੁਲ, ਉਹਦੇ ਨਾਲ ਹੀ ਰਾਜਕਰਨ ਜਿਹੜੀਆਂ ਕੰਪਨੀਜ਼ ਹੈਗੀਆਂ, ਜਿਹੜੀਆਂ ਆਪਣੇ ਵਾਲਮਾਰਟ ਹੈਗਾ ਇਸ ਵੇਲੇ ਤੁਸੀਂ ਐਮਾਜ਼ੋਨ ਦੇ ਬਰਾਬਰ ਜਿਹੜਾ ਵਾਲਮਾਰਟ ਖੜਾ ਆ, ਔਰ ਵਾਲਮਾਰਟ ਦੇ ਤੁਸੀਂ ਸਾਈਟ ਤੇ ਜਿੱਦਾਂ ਤੁਸੀਂ ਐਮਾਜ਼ੋਨ ਦੀ ਸਾਈਟ ਤੇ ਕੋਈ ਵੀ ਪ੍ਰੋਡਕਟ ਵੇਚ ਸਕਦੇ ਆ, ਤੇ ਇੱਦਾਂ ਹੀ ਤੁਸੀਂ ਵਾਲਮਾਰਟ ਦੀ ਸਾਈਟ ਤੇ ਵੀ ਅੱਜ ਕੱਲ੍ਹ ਕੋਈ ਵੀ ਪ੍ਰੋਡਕਟ ਵੇਚ ਸਕਦੇ ਆ। ਤੇ ਵਾਲਮਾਰਟ ਨੇ ਵੀ 2 ਡੇ ਫ੍ਰੀ ਡਿਲੀਵਰੀ ਕਰਤੀ ਹੈ ਇਸ ਵੇਲੇ ਕੰਪੀਟ ਕਰਨ ਲਈ ਆਪਣੇ ਐਮਾਜ਼ੋਨ ਦੇ ਨਾਲ। ਸੋ ਇਹ ਮੇਰੇ ਖਿਆਲ ਦੇ ਵਿੱਚ ਜਿਹੜੀ ਦੌੜ ਆ ਕਾਫੀ ਵਧੂਗੀ। ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਰਮਨ ਜੀ ਗੱਲ ਕਰੀਏ, ਪਿਛਲੇ ਵੀਕ ਵੀ ਆਪਾਂ ਇਸ ਦੇ ਉੱਤੇ ਗੱਲ ਕੀਤੀ ਸੀ ਜਿਹੜੇ ELD ਨੂੰ ਲੈ ਕੇ ਵੀ ਜਿਹੜੇ FMCSA ਨੇ ਜਿਹੜੇ ਨਵੇਂ ਆંકੜੇ ਜਿਹੜੇ ਪੇਸ਼ ਕੀਤੇ ਆ ਵੀ ਆਵਰ ਆਫ ਸਰਵਿਸ ਦੀ ਜਿਹੜੀ ਕੰਪਲਾਇੰਸ ਆ ਉਸ ਦੇ ਵਿੱਚ ਕਾਫੀ ਫਰਕ ਪਿਆ ਹੈ, ਉਹ ਬਹੁਤ ਵਧੀਆ ਹੋਈ ਆ ਜਦੋਂ ਦੀ ELD ਰੋਲ ਆਊਟ ਹੋਈ ਆ। ਬਿਲਕੁਲ ਜੀ ਬਿਲਕੁਲ, ਇਹ ਉਹਨਾਂ ਨੇ ਪੂਰੀ ਦੀ ਪੂਰੀ ਜਿਹੜੀ ਸੈਟਅਪ ਦਿਖਾਇਆ ਆ, ਪੂਰਾ ਗ੍ਰਾਫ ਦਿਖਾਇਆ ਉਹਨਾਂ ਨੇ, ਸਾਰਾ ਜਿਹੜਾ ਭੇਜਿਆ ਹੈ। ਉਹਦੇ ਵਿੱਚ ਜਿਹੜੇ ਲਾਸਟ ਈਅਰ ਮਈ 2017 ਦੇ ਵਿੱਚ ਤਕਰੀਬਨ ਕੋਈ 2.25 ਲੱਖ ਵਾਇਲੇਸ਼ਨਾਂ ਜਿਹੜੀਆਂ ਉਹ ਗਿਣੀਆਂ ਗਈਆਂ ਸੀਗੀਆਂ ਇਹਦੀਆਂ ਆਪਣੀਆਂ ਜਿਹੜੀਆਂ ਆਵਰਸ ਆਫ ਸਰਵਿਸ ਜਿਹੜੀਆਂ ਹੈਗੀਆਂ। ਤੇ ਜਦੋਂ ਦਸੰਬਰ 2017 ਦੇ ਵਿੱਚ ਇਹ ਲਾਗੂ ਹੋਈ ਹੈ, ਜਿੱਥੇ ਸੌਫਟ ਲਾਂਚ ਜਿੱਥੇ ਕੀਤਾ, ਤੇ ਉੱਥੇ ਜਿਹੜੀਆਂ 2.25 ਲੱਖ ਜਿਹੜੀਆਂ ਵਾਇਲੇਸ਼ਨਾਂ ਸੀ ਉਹ ਇੱਕਦਮ ਉਸ ਤਰੀਕ ਨੂੰ ਡਰੋਪ ਹੋ ਕੇ ਤੇ ਆਲਮੋਸਟ 1.5 ਲੱਖ ਦੇ ਲਾਗੇ ਆ ਗਈਆਂ, ਜਿਹੜੀਆਂ ਕਿ 75,000 ਘੱਟ ਵਾਇਲੇਸ਼ਨਾਂ ਹੋਈਆਂ। ਤੇ ਉਸ ਤੋਂ ਬਾਅਦ ਅੱਗੇ ਚੱਲ ਕੇ ਜਦੋਂ April 2018 ਦੇ ਵਿੱਚ ਪੂਰਾ ਇਨਫੋਰਸ ਕੀਤਾ ਆ, ਤੇ ਉਸ ਤੋਂ ਬਾਅਦ ਹੁਣ ਮਈ 2018 ਦੇ ਵਿੱਚ ਆਣ ਕੇ ਤਕਰੀਬਨ 1,10,000 1,20,000 ਦੇ ਲਾਗੇ ਜਿਹੜੀਆਂ ਵਾਇਲੇਸ਼ਨਾਂ ਆ ਗਈਆਂ, ਜਿਹੜੀਆਂ ਕਿ ਆਲਮੋਸਟ 1 ਲੱਖ ਵਾਇਲੇਸ਼ਨ ਜਿਹੜੀ ਆ ਉਹ ELD ਦੇ ਲੱਗਣ ਦੇ ਕਰਕੇ ਘਟ ਗਈ ਆ। ਜੀ 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 ਬਿਲਕੁਲ, ਜਿਹੜਾ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਆંકੜੇ ਜਿਹੜੇ ਆ ਉਹ ਹੁਣ ਬੋਲ ਰਹੇ ਆ। ਅਤੇ ਜਿਹੜੀ ਆਵਰ ਆਫ ਸਰਵਿਸ ਦੀ ਜਿਹੜਾ ਆਪਾਂ ਗੱਲ ਵੀ ਕਰ ਰਹੇ ਸੀਗੇ ਵੀ ਇਹਦੇ ਉੱਤੇ ਵੀ ਇੱਕ ਹਾਊਸ ਬਿੱਲ ਆਈ ਥਿੰਕ ਪੇਸ਼ ਕੀਤਾ ਜਾ ਰਿਹਾ। ਇਸ ਦੇ ਵਿੱਚ ਵੀ ਜਿਹੜਾ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ ਉਹ ਕਿੱਥੋਂ ਤੱਕ ਜਿਹੜਾ ਪਹੁੰਚਿਆ ਆ, ਅਤੇ ਤੁਹਾਨੂੰ ਕੀ ਲੱਗਦਾ ਹੈ ਵੀ ਅਜੇ ਕਿੰਨਾ ਕੁ ਹੋਰ ਸਮਾਂ ਲੱਗਣਾ ਉਹ ਪੂਰੇ ਪਾਇਲਟ ਪ੍ਰੋਗਰਾਮ ਦੇ ਜਿਹੜੇ ਐਨਾਲਿਸਿਸ ਜਾਂ ਆંકੜੇ ਆਉਣ ਤੱਕ? ਜਿਹੜਾ ਹੁਣ ਇਹ ਪਾਇਲਟ ਪ੍ਰੋਗਰਾਮ ਇਹਨਾਂ ਨੇ ਹੁਣ ਇੱਕ ਨਵਾਂ ਜਿਹੜਾ HR 6178 ਪੇਸ਼ ਕੀਤਾ, ਉਹਦੇ 'ਚ ਉਹਦਾ ਨਾਂ ਰੱਖਿਆ ਔਨੈਸਟ ਆਪਰੇਟਰ ਅੰਡਰਟੇਕ ਰੋਡ ਸੇਫਟੀ ਔਰ ਆਵਰਸ ਐਕਟ। ਸੋ ਉਹ ਜਿਹੜਾ ਹੁਣ ਇਹਨਾਂ ਨੇ ਕੀਤਾ ਆ ਉਹਦੇ ਵਿੱਚ ਇਹ ਜ਼ਿਆਦਾ ਗੱਲ ਕੀਤੀ ਹੈ ਕਿ ਜਿਹੜੀ ਲੋਕਲ ਡਿਲੀਵਰੀ ਵਾਲੇ ਆ ਉਹਨਾਂ ਦਾ ਥੋੜ੍ਹਾ ਜਿਹਾ ਜ਼ਿਆਦਾ ਧਿਆਨ ਰੱਖਿਆ ਗਿਆ। ਪਰ ਉਹਦੇ ਨਾਲ ਜਿੱਦਾਂ ਇੱਕ ਨਹੀਂ ਹੁੰਦਾ ਕਿ ਲੈਵਲ ਗਰਾਊਂਡ ਬਣਾਇਆ ਜਾ ਰਿਹਾ, ਇੱਕ ਗਰਾਊਂਡ ਤਿਆਰ ਕੀਤਾ ਜਾ ਰਿਹਾ ਫਿਊਚਰ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਅਨਾਊਂਸਮੈਂਟਸ ਆ ਉਹਦੇ ਲਈ, ਤੇ ਜਿਹਦੇ ਵਿੱਚ ਸਾਰਿਆਂ ਨੂੰ ਜ਼ਿਆਦਾ ਇਸ ਵੇਲੇ ਜਿਹੜੀ ਆਸ ਕੀਤੀ ਜਾ ਰਹੀ ਆ ਉਹ ਇਹ ਆ ਕਿ ਜਿਹੜੀ ਸਪਲਿਟ ਸ਼ਿਫਟ ਦੀ ਸਟੱਡੀ ਚੱਲ ਰਹੀ ਸੀਗੀ
ਉਹ ਮੇਰੇ ਖਿਆਲ ਕੰਪਲੀਟ ਹੋ ਚੁੱਕੀ ਹੈ। ਸਪਲਿਟ ਸ਼ਿਫਟ ਦਾ ਜਿਹੜੀ ਅਨਾਉਂਸਮੈਂਟ ਆ ਉਹ ਆ ਸਕਦੀ ਹੈ ਜਲਦੀ। ਇਹ ਜਿਹੜਾ ਲਾਅ ਹੈਗਾ ਇਹ ਬੇਸਿਕਲੀ ਉਸ ਚੀਜ਼ ਨੂੰ ਪੁਸ਼ ਕਰ ਰਿਹਾ, ਜਿਹੜੀ ਕਾਂਗਰਸ ਹੈ ਉਹਨੂੰ ਪੁਸ਼ ਕਰ ਰਿਹਾ ਕਿ ਐਟਲੀਸਟ, ਕਿਉਂਕਿ ਜਿਹੜਾ ਸਪਲਿਟ ਸ਼ਿਫਟ ਦੀ ਸਟੱਡੀ ਆ ਉਹ ਜਾਂ ਤਾਂ ਕਾਂਗਰਸ ਅਨਾਉਂਸ ਕਰ ਸਕਦੀ ਹੈ ਜਾਂ FMCSA ਵੀ ਉਹਦੀਆਂ ਅਮੈਂਡਮੈਂਟਸ ਅਨਾਉਂਸ ਕਰ ਸਕਦੀ ਹੈ, ਕਿਉਂਕਿ ਪਹਿਲਾਂ ਤੋਂ ਇੱਕ ਸਪਲਿਟ ਸ਼ਿਫਟ ਚੱਲਦੀ ਆ ਰਹੀ ਆ 8 ਘੰਟੇ ਦੀ 8 ਘੰਟੇ ਦੀ ਤੇ 2 ਘੰਟੇ ਦੀ ਤੁਸੀਂ ਸਪਲਿਟ ਕਰ ਸਕਦੇ ਆਪਣੀ ਸਲੀਪਰ ਬਰਥ ਨੂੰ। ਤੇ ਹੁਣ ਉਸ ਚੀਜ਼ ਨੂੰ ਅਮੈਂਡਮੈਂਟ ਕਰਕੇ ਜੇ FMCSA ਅਨਾਉਂਸ ਕਰ ਦਿੰਦੀ ਆ 5 ਘੰਟੇ ਦੀ ਤੇ 5 ਘੰਟੇ ਦੀ 2 ਸਪਲਿਟ ਕਰ ਲਓ, ਠੀਕ ਹੈ ਨਾ, ਜਾਂ ਤੁਸੀਂ 4 ਜਾਂ 6 ਦੀ ਸਪਲਿਟ ਕਰ ਲਓ। ਜੇ ਉਹ ਇਨਫੋਰਮੇਸ਼ਨ ਉਹ ਜਿਹੜੀ ਆ ਡਿਵੈਲਪਮੈਂਟ ਹੋ ਜਾਂਦੀ ਆ ਤੇ ਦੈਨ ਬਹੁਤ ਵੱਡਾ ਕਦਮ ਹੋਊਗਾ। ਇਹ ਆਵਰਸ ਆਫ ਸਰਵਿਸ ਦੇ ਵਿੱਚ ਬਹੁਤ ਵੱਡੀ ਗੱਲ ਹੋਊਗੀ ਕਿ ਜਿਹੜੀ ਸਪਲਿਟ ਸ਼ਿਫਟ ਆ, ਕਿਉਂਕਿ ਸਪਲਿਟ ਸ਼ਿਫਟ ਕਰਨ ਦੇ ਨਾਲ ਬਹੁਤੇ ਜਾਣਿਆਂ ਦਾ ਇਹ ਇਸ ਵੇਲੇ ਵਿਚਾਰ ਹੁੰਦਾ ਹੈ ਕਿ 10 ਘੰਟੇ ਤੱਕ ਕੋਈ ਨਹੀਂ ਸੌਂ ਸਕਦਾ। ਵਿੱਚ ਆਪਾਂ ਵੀ ਮੰਨਦੇ ਹਾਂ ਕਿ 10 ਘੰਟੇ ਲਗਾਤਾਰ ਸੌਣਾ ਜਿਹੜਾ ਉਹ ਵੀ ਇੱਕ ਟਰੱਕ ਦੇ ਵਿੱਚ ਬਹੁਤ ਔਖਾ ਆ। ਸੋ ਜੇ ਇਹਨੂੰ ਸਪਲਿਟ ਕਰ ਲਿਆ ਜਾਵੇ ਤਾਂ 5-5 ਘੰਟੇ ਦੀਆਂ 2 ਸ਼ਿਫਟਾਂ ਲਾ ਕੇ ਸੌਂ ਲਿਆ ਜਾਵੇ, ਆਈ ਥਿੰਕ ਕਾਫੀ ਜ਼ਿਆਦਾ ਫਰਕ ਪੈ ਜਾਣਾ ਆ। ਜਿਹੜੀ ELD ਦੇ ਇਸ਼ੂ ਹੈਗੇ ਉਹਨਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਫਰਕ ਪਊਗਾ ਇਸ ਚੀਜ਼ ਤੇ। ਬਿਲਕੁਲ। ਤੇ ਆਈ ਥਿੰਕ ELD ਦਾ ਮਸਲਾ ਆਪਣੇ ਆਪ ਫਿਰ ਮੈਨੂੰ ਲੱਗਦਾ ਘੱਟ ਵੀ ਜਾਣਾ ਆ। ਹੋਰ ਵੀ ਕਈ ਚੀਜ਼ਾਂ ਦਾ ਰੌਲਾ ਰੱਪਾ ਜਿਹੜਾ ਆ ਉਹ ਮੁੱਕ ਜਾਣਾ ਆ ਜਦੋਂ ਜਿਹੜੇ ਆਵਰ ਆਫ ਸਰਵਿਸ ਦੀ ਜਿਹੜੀ ਪ੍ਰੋਬਲਮ ਆ ਉਹ ਆਈ ਥਿੰਕ ਜਦੋਂ ਜਿਹੜੇ ਸਹੀ ਤਰੀਕੇ ਦੇ ਨਾਲ ਜਿਹੜੀ ਆ ਉਹ ਹੱਲ ਹੋ ਜਾਵੇ ਤਾਂ ਆਈ ਥਿੰਕ ਬਹੁਤੇ ਟਰੱਕਰ ਵੀ ਇਸੇ ਦੇ ਪੱਖ ਦੇ ਵਿੱਚ ਹੋਣਗੇ ਵੀ ਮਰਜ਼ੀ ਦੇ ਨਾਲ ਜਿਹੜੀ ਇਹ ਸਪਲਿਟ ਕਰਨ ਦੀ ਜਿਹੜੀ ਇਜਾਜ਼ਤ ਹੋਵੇ। ਬਿਲਕੁਲ ਬਿਲਕੁਲ। ਹਰ ਇੱਕ ਬੰਦਾ ਦੇਖੋ ਇਸ ਵੇਲੇ ਜਿਹੜੀ ਟਰੱਕਿੰਗ ਹੈਗੀ ਆ ਨਾ, ਜਿਹੜੀ ਪਹਿਲਾਂ ਟਰੱਕਿੰਗ ਸੀਗੀ ਉਹ ਸੀਗੀ ਕਿ ਤੁਸੀਂ ਇੱਕ ਐਂਡ ਤੋਂ ਟਰੱਕ ਸ਼ੁਰੂ ਕੀਤਾ ਤੇ ਦੜਾ ਕੇ ਦੂਜੇ ਐਂਡ ਤੇ ਲੈ ਗਏ, ਉਧਰੋਂ ਸ਼ੁਰੂ ਕੀਤਾ ਤੇ ਇੱਧਰ ਲੈ ਆਏ। ਹੁਣ ਜਿਹੜੀ ਟਰੱਕਿੰਗ ਆ ਉਹ ਹੈਗੀ ਆ ਪਲੈਨਿੰਗ ਦੀ। ਜਿਹੜੇ ਰੂਲ ਐਂਡ ਰੈਗੂਲੇਸ਼ਨ, ਜਿਹੜੇ ਲਾਅ ਆਲਰੇਡੀ ਅਵੇਲੇਬਲ ਹੈ ਤੁਹਾਡੀ ਸਹੂਲਤ ਲਈ, ਉਹਨਾਂ ਸਾਰਿਆਂ ਨੂੰ ਵਰਤਣ ਦੀ, ਜਿਨ੍ਹਾਂ ਦੇ ਵਿੱਚ ਕਹਿ ਲਓ ਜੀ ਇਹ ਜਿਹੜੀ 8 and 2 ਸਪਲਿਟ ਹੈਗੀ ਆ ਉਹ ਹੋ ਗਈ, ਆਪਣੀ ਪਰਸਨਲ ਕਨਵੇਅੰਸ ਹੋ ਗਈ, ਠੀਕ ਹੈ ਜੀ। ਹੋਰ ਜਿਹੜੀਆਂ ਸਹੂਲਤਾਂ ਹੈਗੀਆਂ, ਰੋਲਿੰਗ ਲੌਗ ਬੁੱਕ ਹੈਗੀ ਆ, ਤੁਸੀਂ ਆਪਣੇ ਜਦੋਂ ਹੁਣ ਤੁਸੀਂ ਆਪਣੇ ਘੰਟੇ ਹੀ ਨਹੀਂ ਯੂਜ਼ ਕਰਦੇ, ਉਹਨਾਂ ਦੇ ਵਿੱਚ ਲੌਗ ਬੁੱਕ ਦਾ ਰੂਲ ਇਹ ਆ ਕਿ ਤੁਸੀਂ ਆਪਣਾ ਜਿਹੜੇ 6 ਦਿਨ ਜਾਂ 7 ਦਿਨ ਦੀ ਲੌਗ ਬੁੱਕ ਜਾਂ 7 ਦਿਨ 60 ਘੰਟੇ ਜਾਂ 8 ਦਿਨ 70 ਘੰਟੇ ਦੀ ਲੌਗ ਬੁੱਕ ਲੈ ਕੇ ਚੱਲਦੇ ਆ। ਜਦੋਂ ਤੁਸੀਂ ਉਹ ਘੰਟੇ ਯੂਜ਼ ਨਹੀਂ ਕਰਦੇ 7 ਦਿਨਾਂ 'ਚ ਜਾਂ 8 ਦਿਨਾਂ 'ਚ ਯੂਜ਼ ਹੀ ਨਹੀਂ ਕਰ ਰਹੇ, ਜੇ 7 ਦਿਨ ਦੀ ਲੌਗ ਬੁੱਕ ਹੈ 60 ਘੰਟੇ ਆ, ਜੇ ਤੁਸੀਂ ਇੱਕ ਦਿਨ 5 ਘੰਟੇ ਟਰੱਕ ਚਲਾਇਆ ਜਾਂ ਇੱਕ ਦਿਨ 10 ਘੰਟੇ ਚਲਾਇਆ, ਇੱਕ ਦਿਨ 6 ਘੰਟੇ ਚਲਾਇਆ, ਉਹ ਜਿਹੜੇ ਤੁਹਾਡੇ ਘੰਟੇ ਤੁਸੀਂ ਨਹੀਂ ਚਲਾਇਆ ਉਹ ਰੋਲ ਓਵਰ ਕਰਦੇ ਆ ਤੁਹਾਡੇ। ਸੋ ਉਸ ਕਨਸੈਪਟ ਨੂੰ ਯੂਜ਼ ਕਰੋ ਤੇ 34 ਘੰਟੇ ਆਫ ਕਰਨ ਦੀ ਲੋੜ ਨਹੀਂ ਪੈਂਦੀ। ਪਰ ਜੇ ਹੁਣ ਆਪਾਂ ਸਾਰੇ ਘੰਟੇ ਆਪਣੇ ਐਗਜ਼ੌਸਟ ਕਰ ਲਈਦੇ ਆ ਕਿ ਆਪਾਂ ਰੋਜ਼ 11 ਘੰਟੇ ਐਗਜ਼ੈਕਟ 11 ਘੰਟੇ ਐਗਜ਼ੌਸਟ ਕਰ ਲਈਦੇ ਆ, ਤਾਂ ਜਾ ਕੇ ਪ੍ਰੋਬਲਮ ਆਉਂਦੀ ਆ ਵੀ ਆਪਣੀ ਜਿਹੜੀ ਲੌਗ ਬੁੱਕ ਆ ਉਹ ਆਪਣੇ ਆਵਰਸ ਖਤਮ ਹੋ ਜਾਂਦੇ ਆ ਤੇ ਆਪਾਂ ਨੂੰ 34 ਘੰਟੇ ਆਫ ਕਰਨਾ ਪੈਂਦਾ। ਸੋ ਕਨਸੈਪਟ ਸਮਝਣ ਦੀ ਕੋਸ਼ਿਸ਼ ਕਰੋ ਕਿ ਲੌਗ ਬੁੱਕ ਦਾ ਕਨਸੈਪਟ ਇਹ ਆ ਕਿ ਤੁਸੀਂ ਜੇ 7 ਦਿਨਾਂ 'ਚ 60 ਘੰਟੇ ਚਲਾਇਆ ਟਰੱਕ ਤੇ ਤੁਹਾਨੂੰ 34 ਘੰਟੇ ਆਫ ਕਰਨ ਦੀ ਲੋੜ ਆ, ਠੀਕ ਹੈ ਜੀ। ਹੁਣ ਉਹਦੇ 'ਚ ਉਹ ਕਹਿੰਦੇ ਵੀ ਚਲੋ ਜੇ ਬੰਦੇ ਨੇ ਕਿਸੇ ਦਿਨ 5 ਘੰਟੇ ਚਲਾ ਲਿਆ, ਕਿਸੇ ਦਿਨ 8 ਘੰਟੇ ਚਲਾ ਲਿਆ, ਕਿਸੇ ਦਿਨ 7 ਘੰਟੇ ਚਲਾ ਲਿਆ, ਹੁਣ ਉਹਦੇ ਉਨੇ ਦਿਨਾਂ ਦੇ ਵਿੱਚ 60 ਘੰਟੇ ਪੂਰੇ ਨਹੀਂ ਹੋਏ, ਹੁਣ ਪੂਰੇ ਨਹੀਂ ਹੋਏ ਤਾਂ ਉਹਦੇ ਉਹ ਪਿਛਲੇ ਜਿਹੜੇ ਲਾਸਟ ਦਿਨ ਆ 7ਵੇਂ ਦਿਨ ਦੇ ਉਹ ਘੰਟੇ ਰੋਲ ਹੋ ਕੇ ਉਹਦੇ 12 ਵਜੇ ਤੋਂ ਬਾਅਦ ਉਹ ਅਵੇਲੇਬਲ ਹੋ ਜਾਂਦੇ ਆ। ਸੋ ਤੁਸੀਂ 34 ਘੰਟੇ ਆਫ ਕਰਨ ਦੀ ਲੋੜ ਨਹੀਂ। ਜਿੰਨੀਆਂ ਵੱਡੀਆਂ ਕੰਪਨੀਆਂ ਆ ਉਹ ਸਾਰੀਆਂ ਹੀ ਰੋਲਿੰਗ ਲੌਗ ਬੁੱਕ 'ਚ ਚੱਲਦੀਆਂ। ਸੋ ਜ਼ਿਆਦਾ ਲੋੜ ਆ ਹੁਣ ਆਪਾਂ ਨੂੰ ਇਹਨਾਂ ਦੇ ਕਾਨੂੰਨਾਂ ਨੂੰ ਸਮਝਣ ਦੀ, ਇਹਨਾਂ ਕਾਨੂੰਨ ਨੂੰ ਸਮਝਣ ਦੀ ਕਿ ਇਹ ਕਾਨੂੰਨ ਕਹਿੰਦਾ ਕੀ ਹੈ ਸਾਨੂੰ। ਜੇ ਪਰਸਨਲ ਕਨਵੇਅੰਸ ਦਾ ਕਾਨੂੰਨ ਆ ਜਾਂ ਹੋਰ ਵੀ ਕੋਈ ਕਾਨੂੰਨ ਆ ਕਿ ਇਹਨੂੰ ਵਰਤਣਾ ਕਿੱਦਾਂ, ਆਪਣੀ ਬੈਨੀਫਿਟ ਲਈ ਕਿੱਦਾਂ ਵਰਤਣਾ ਇਹਨੂੰ। ਸੋ ਜਿੰਨੇ ਕਾਨੂੰਨ ਹੈਗੇ ਆ, ਜਿੰਨੀਆਂ ਚੀਜ਼ਾਂ ਹੈਗੀਆਂ ਉਹ ਆਪਣੇ ਜੇ ਆਪਾਂ ਨੂੰ ਸਮਝ ਕੇ ਆਪਾਂ ਉਹਨੂੰ ਚੱਲਦੇ ਹਾਂ, ਪਲੈਨਿੰਗ ਕਰਕੇ ਚੱਲਦੇ ਹਾਂ, ਥੋੜ੍ਹੀ ਜਿਹੀ ਹਿਸਾਬ ਨਾਲ ਚੱਲਦੇ ਹਾਂ ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਆਪਾਂ ਨੂੰ ਹੈਲਪ ਕਰਦੀਆਂ। ਜੀ ਜੀ ਬਿਲਕੁਲ ਬਿਲਕੁਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿੱਦਾਂ ਹੁਣ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਦੇਖ ਰਹੇ ਹੋ ਤੇ ਤੁਸੀਂ ਜਿੱਦਾਂ ਸ਼ੁਰੂਆਤ 'ਚ ਵੀ ਦੱਸਿਆ ਨਾਪਟਾ ਦੇ ਮੈਂਬਰ ਜਿਹੜੇ ਬਣਨਾ ਚਾਹੀਦਾ ਆ, ਸੋ ਉਹਦੇ ਵਿੱਚ ਪੰਜਾਬੀ ਵਿੱਚ ਵੀ ਤੁਸੀਂ ਐਜੂਕੇਸ਼ਨਲ ਪ੍ਰੋਗਰਾਮ ਜਿਹੜੇ ਦੋਗੇ। ਸੋ ਥੋੜਾ ਬਹੁਤਾ ਜਿਹੜੇ ਨਾਪਟਾ ਜਿਹੜੇ ਮੈਂਬਰ ਆ, ਜਿਹੜੀ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ, ਉਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਤੇ ਕੀ ਕੀ ਬੈਨੀਫਿਟਸ ਹੈਗੇ ਉਸ ਦੇ ਵਿੱਚ, ਉਸ ਦੇ ਬਾਰੇ ਵੀ ਜਾਣਕਾਰੀ ਜੋ ਕਿ ਆਪਣੇ ਭਾਈਚਾਰੇ ਤੋਂ ਸੀ। ਉਹਨੇ ਜਿਹੜੀ ਬਰਾਈਬਰੀ ਤੇ
ਆਇਡੈਂਟੀਟੀ ਫਰਾਡ ਦੀ ਜਿਹੜੀ ਕੰਸਪਾਇਰ ਕਰਨ ਦੇ ਲਈ ਆਪਣੇ ਆਪ ਨੂੰ ਗਿਲਟੀ ਜਿਹੜਾ ਉਹ ਪਲੈਡ ਕੀਤਾ ਜਿੱਥੇ ਵੀ ਕਿਤੇ ਸੈਮੀਨਾਰ ਹੋਣਾ, ਮੀਟਿੰਗ ਹੋਣੀ ਹੈ, ਉੱਥੇ ਅਸੀਂ ਅਵੇਲੇਬਲ ਤੇ ਜਿਹੜੀ ਵੀ ਹੁਣ ਮੀਟਿੰਗ ਦੇ ਵਿੱਚ ਜਿਹੜਾ ਵੀ ਅਸੀਂ ਕੋਈ ਏਜੰਸੀ ਹੁਣ ਜਿੱਦਾਂ ਕਿ ਸਾਡੀਆਂ 4 ਮੀਟਿੰਗਸ ਹੋਣ ਜਾ ਰਹੀਆਂ ਸਟਾਕਟਨ, ਫ੍ਰਿਜ਼ਨੋ, ਬੇਕਰਫੀਲਡ ਤੇ ਸੈਕਰਾਮੈਂਟੋ ਦੇ ਵਿੱਚ, ਸੋ ਸਾਰੇ ਮੀਟਿੰਗ ਜਿਹੜੀਆਂ ਉਹਨਾਂ ਦੀ ਟਾਈਮਿੰਗ ਸਾਰਾ ਕੁਝ ਸਾਡੀ ਵੈਬਸਾਈਟ ਦੇ ਉੱਤੇ ਅਵੇਲੇਬਲ ਹੈ। ਤੁਸੀਂ ਜਾ ਕੇ ਸਾਈਨ ਅਪ ਕਰ ਸਕਦੇ ਹੋ, ਰਜਿਸਟਰ ਕਰ ਸਕਦੇ ਹੋ, ਮੀਟਿੰਗ ਅਟੈਂਡ ਕਰ ਸਕਦੇ ਹੋ। ਇਹਨਾਂ ਸਾਰੀਆਂ ਮੀਟਿੰਗ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ FMCSA, USDOT ਤੇ CHP ਨੂੰ ਸਾਰਿਆਂ ਨੂੰ ਅਸੀਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈ ਕਿ ਤੁਸੀਂ ਆਣ ਕੇ ਸਾਡੇ ਨਾਲ ਸਾਡੀ ਮੈਂਬਰਸ਼ਿਪ ਨਾਲ ਗੱਲ ਕਰੋ ਤੇ ਕੁਐਸਚਨ ਆਨਸਰ ਜਿਹੜੇ ਉਹਨਾਂ ਦੇ ਦਿਓ। ਸੋ ਹੁਣ ਅਸੀਂ ਕੋਸ਼ਿਸ਼ ਕਰਦੇ ਕਿ ਇਹਨਾਂ ਸਾਰਿਆਂ ਨੂੰ ਲੈ ਕੇ ਆਈਏ। ਸੋ ਜਦੋਂ ਇਹ ਆਉਣਗੇ ਉੱਥੇ ਜਿਹੜਾ ਵੀ ਤੁਹਾਨੂੰ ਕੁਐਸਚਨ ਹੈ ਖੁੱਲ੍ਹ ਕੇ ਤੁਸੀਂ ਕੁਐਸਚਨ ਪੁੱਛੋ। ਜਿਹੜੀ ਚੀਜ਼ ਲੈਂਗੁਏਜ ਦੀ ਪ੍ਰੋਬਲਮ ਤੁਹਾਨੂੰ ਆਊਗੀ ਉਹ ਅਸੀਂ ਬੈਠੇ ਹੋ ਕੇ ਸੋਲਵ ਕਰਾਂਗੇ, ਉਹ ਅਸੀਂ ਟ੍ਰਾਂਸਲੇਟ ਕਰਕੇ ਤੁਹਾਨੂੰ ਦੱਸਾਂਗੇ ਜਾਂ ਅਸੀਂ ਉਹਨਾਂ ਨੂੰ ਸਮਝਾਵਾਂਗੇ ਵੀ ਅਸੀਂ ਕੀ ਪੁੱਛਣਾ ਚਾਹੁੰਦੇ ਹਾਂ। ਉਹਨਾਂ ਨੇ ਡੈਫੀਨਿਟਲੀ ਬੜੀ ਵਧੀਆ ਗੱਲ ਕੀਤੀ, ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਜਿਹੜਾ ਸਾਰਾ ਕੁਝ ਆ ਅਸੀਂ ਨਾਲ ਤੁਹਾਡੇ ਖੜ ਕੇ ਸਾਰਾ ਕੁਝ ਸਮਝਾਵਾਂਗੇ ਤਾਂ ਕਿ ਤੁਹਾਨੂੰ ਪ੍ਰੋਪਰਲੀ ਸਾਰਾ ਕੁਝ ਸਮਝ ਆਵੇ। ਦੂਸਰੀ ਗੱਲ, ਜਿਹੜੇ ਡਿਸਕਾਊਂਟ ਹੈਗੇ ਆ ਤੇ ਇਸ ਵੇਲੇ ਸਾਰਿਆਂ ਨਾਲੋਂ ਪਹਿਲਾ ਡਿਸਕਾਊਂਟ ਜਿਹੜਾ ਆਪਣਾ ਹੈਗਾ ਉਹ ਮਿਸ਼ਲਨ ਟਾਇਰ ਦਾ ਜਿਹੜਾ ਸ਼ੁਰੂ ਹੋਣ ਜਾ ਰਿਹਾ, ਜਿਹਦੇ ਵਿੱਚ ਕਿ ਜਿੰਨੇ ਇਸ ਵੇਲੇ ਮੈਂਬਰਸ ਜਿਹੜੇ ਬਣ ਚੁੱਕੇ ਆ ਉਹਨਾਂ ਦੇ ਸਾਰਿਆਂ ਦੇ ਮਿਸ਼ਲਨ ਨੈਸ਼ਨਲ ਅਕਾਊਂਟ ਖੁੱਲ ਚੁੱਕੇ ਆ। ਸੋ ਉਹ ਨਾਪਟਾ ਦੇ ਅੰਦਰ ਉਹਨਾਂ ਦੇ ਅਕਾਊਂਟ ਹੈਗੇ ਆ। ਸੋਮਵਾਰ ਤੋਂ ਅਸੀਂ ਸਾਰਿਆਂ ਨੂੰ ਈਮੇਲ ਕਰਨੀਆਂ ਸ਼ੁਰੂ ਕਰ ਦੇਣੀਆਂ, ਉਹਨਾਂ ਦੇ ਅਕਾਊਂਟ ਨੰਬਰ ਭੇਜਣੇ ਸ਼ੁਰੂ ਕਰ ਦੇਣੇ ਆ ਤੇ ਨਾਲੇ ਉਹਨਾਂ ਨੇ ਕਿੱਦਾਂ ਜਾ ਕੇ ਮਿਸ਼ਲਨ ਦੀ ਸਾਈਟ ਤੇ ਆਪਣਾ ਕ੍ਰੈਡਿਟ ਕਾਰਡ ਜਿਹੜਾ ਆ ਉਹ ਸਬਮਿਟ ਕਰਨਾ ਹੈ, ਆਪਣਾ ਕ੍ਰੈਡਿਟ ਕਾਰਡ ਜਿਹੜਾ ਉੱਤੇ ਪਾਉਣਾ ਆ ਤਾਂ ਕਿ ਜਿੱਥੇ ਵੀ ਤੁਸੀਂ ਰਾਹ 'ਚ ਨੇਸ਼ਨ ਵਾਈਡ ਕਵਰੇਜ ਹੈ 2 ਘੰਟੇ ਦਾ ਉਹਨਾਂ ਦਾ ਰੋਲ ਆਊਟ ਟਾਈਮ ਆ। 2 ਘੰਟੇ ਦੇ ਵਿੱਚ ਤੁਹਾਨੂੰ ਰੋਲ ਆਊਟ ਕਰਦੇ ਆ, ਠੀਕ ਹੈ ਜੀ। ਸੋ ਇਹ ਜਿਹੜੇ ਅਕਾਊਂਟ ਆ ਸਾਰੇ ਜਿਹੜੇ ਆ ਹੁਣ ਤੱਕ ਸਾਈਨ ਅਪ ਕਰ ਚੁੱਕੇ ਆ, ਇਹ ਸਾਰਿਆਂ ਦੇ ਅਕਾਊਂਟ ਖੁੱਲ ਚੁੱਕੇ ਆ ਆਲਰੇਡੀ। ਮੇਰੇ ਕੋਲ ਲਿਸਟ ਆ ਗਈ ਆ। ਸੋ ਇਹ ਮੰਡੇ ਨੂੰ ਸਾਰਿਆਂ ਨੂੰ ਅਕਾਊਂਟ ਇਨਫੋਰਮੇਸ਼ਨ ਚਲੀ ਜਾਣੀ ਆ। ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਮਿਸ਼ਲਨ ਦੇ ਟਾਇਰ ਜਿਹੜੇ ਆ ਤੁਸੀਂ ਨੇਸ਼ਨ ਵਾਈਡ ਸਾਰੇ ਅਮਰੀਕਾ 'ਚ ਕਿਤੇ ਵੀ ਜਿੱਥੇ ਵੀ ਤੁਸੀਂ ਮਿਸ਼ਲਨ ਦਾ ਡੀਲਰ ਹੈਗਾ ਉੱਥੋਂ ਤੁਸੀਂ ਇੱਕ ਸੈੱਟ ਪ੍ਰਾਈਸ ਤੁਹਾਨੂੰ ਮਿਲ ਜਾਣੀ ਹੈ। ਉਹ ਚਾਹੇ ਤੁਸੀਂ ਆਪਣੇ ਹੋਮ ਬੇਸ ਤੇ ਖਰੀਦੋ, ਚਾਹੇ ਤੁਸੀਂ ਰਾਹ 'ਚ ਕਿਤੇ ਖਰੀਦੋ, ਉਹ ਤੁਹਾਨੂੰ ਉਹੀ ਪ੍ਰਾਈਸ ਮਿਲਣੀ ਹੈ ਐਜ਼ ਲੌਂਗ ਐਜ਼ ਤੁਸੀਂ ਮਿਸ਼ਲਨ ਦੇ ਡੀਲਰ ਕੋਲ ਜਾਂਦੇ ਆ। ਤੇ 2000 ਤੋਂ ਵੱਧ ਮਿਸ਼ਲਨ ਦੇ ਡੀਲਰ ਜਿਹੜੇ ਸਾਰੇ ਜਾਈਏ ਵੀ ਇਹ ਜਿਹੜੇ ਮੰਗਲ ਗਿੱਲ ਉਹਨਾਂ ਦਾ ਉਹਦੇ ਨਾਲ ਜੇ ਤੁਸੀਂ ਜਿਹੜੀ ਤੁਹਾਨੂੰ ਰੋਡ ਕਹਿੰਦੇ ਇਸ ਦੇ ਵਿੱਚ FBI, JICE ਵਾਲੇ, ਹੋਮਲੈਂਡ ਸਿਕਿਉਰਿਟੀ ਵਾਲੇ, ਕੈਲੀਫੋਰਨੀਆ DMV, ਉਹਨਾਂ ਦਾ ਇੰਟਰਨਲ ਅਫੇਅਰਸ ਅਸਿਸਟੈਂਟ US ਅਟਾਰਨੀ ਟੌਡ ਏ ਪਿਕਲਜ਼, ਜਿਹੜੇ ਇਹ ਸਾਰੇ ਜਾਣੇ ਇਨਵੋਲਵ ਸੀਗੇ ਇਹ ਪੂਰੇ ਕੇਸ ਦੀ ਕ੍ਰੈਕਡਾਊਨ ਜਿਹੜੀ ਉਹ ਕਰਨ ਦੇ ਲਈ। ਤੇ ਜਿੱਦਾਂ ਤੁਸੀਂ ਦੱਸਿਆ ਕਿ ਜਲਦੀ ਹੀ ਜਿਹੜੇ 13 ਜੁਲਾਈ ਨੂੰ ਜਿਹੜੀ ਸਜ਼ਾ ਜਿਹੜੀ US ਡਿਸਟ੍ਰਿਕਟ ਦੀ ਗਵਰਨਮੈਂਟ ਬਿਊਰੋ ਜੂਨੀਅਰ ਉਹਨਾਂ ਦੇ ਦੁਆਰਾ ਜਿਹੜੀ ਇਹਨਾਂ ਨੂੰ ਸੁਣਾਈ ਜਿਹੜੀ ਉਹ ਜਾ ਸਕਦੀ ਆ। ਇਸ ਤੋਂ ਇਲਾਵਾ ਜਿਹੜੇ DMV ਦੇ ਕੁਝ ਇੰਪਲਾਈ ਜਿਨ੍ਹਾਂ ਨੇ ਆਲਰੇਡੀ ਆਪਣੇ ਆਪ ਜਿਹੜੀ ਗਲਤੀ ਮੰਨੀ ਹੈ, NGO ਕਿਮੂਰਾ ਤੇ ਨਾਲ ਹੀ ਜਿਹੜੇ ਆ ਐਮਾ ਕਲੈਮ ਕਰਕੇ ਜਿਹੜੇ DMV ਦੇ ਇੰਪਲਾਈ ਆ ਤੇ ਇੱਕ ਬ੍ਰੋਕਰ ਦੱਸਿਆ ਜਾਂਦਾ ਹੈ ਨਾਮ ਕੁਲਵਿੰਦਰ ਦਸਾਂਝ ਸਿੰਘ, ਉਹਨਾਂ ਨੇ ਵੀ ਜਿਹੜੀ ਆ ਇਹ ਬਰਾਈਬਰੀ ਦੀ ਤੇ ਆਈਡੈਂਟੀਟੀ ਫਰਾਡ ਦੀ ਜਿਹੜੀ ਆ ਉਹ ਗੱਲਬਾਤ ਨੂੰ ਜਿਹੜਾ ਆ ਉਹ ਸਵੀਕਾਰ ਕੀਤਾ ਹੈ। ਜਿਹੜੀ ਟਾਇਰ ਸਰਵਿਸ ਹੈ, ਜਿਹੜੀ ਟੋ ਸਰਵਿਸ ਤੇ ਮਕੈਨੀਕਲ ਸਰਵਿਸ ਦੀ ਕਾਲ ਆ, ਜਿੱਦਾਂ ਤੁਸੀਂ ਦੱਸਿਆ ਥੋੜੀ ਬੜੀ ਲੰਮੀ ਚੌੜੀ ਜਿਹੜੀ ਆ ਉਹਨਾਂ ਨੇ ਇਹ ਪ੍ਰੋਸੈਸ ਜਿਹੜਾ ਵਰਤਿਆ ਆ, ਆਪ ਉਹਨਾਂ ਨੇ ਲਾਇਸੈਂਸ ਬਣਵਾਏ, ਉਹ ਸਾਰਾ ਕੁਝ ਕੀਤਾ ਤਾਂ ਜੋ ਬਾਅਦ ਦੇ ਵਿੱਚ ਪ੍ਰੋਸੀਕਿਊਸ਼ਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ। ਈਸਟਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ ਜਿਹੜਾ ਕੇਸ ਹੈ ਇਸ ਟਾਈਮ ਚੱਲ ਰਿਹਾ ਸੀ, ਸੋ ਉਸ ਦੇ ਵਿੱਚ ਖਰਾਬ ਹੋ ਜਾਂਦਾ, ਟਾਇਰ ਫੜ ਜਾਂਦਾ ਜਾਂ ਪੈਂਚਰ ਹੋ ਜਾਂਦਾ, ਜਿਹੜਾ ਖੁਦ ਉਹਦੀ ਡਿਸਪੈਚ ਫੀਸ ਨਹੀਂ ਤੇ ਸਮਾਂ ਵੀ ਆਪਣਾ ਜਿਹੜਾ ਰਮਨ ਦੀ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ। ਪਰ ਜਿਹੜੀਆਂ ਦੋ ਕੁ ਹੋਰ ਗੱਲਾਂ ਜਿਹੜੀਆਂ ਇਸ ਦੇ ਵਿੱਚ ਆਪਾਂ ਜ਼ਰੂਰ ਕਰਦੇ ਜਾਈਏ, ਕਹਿੰਦੇ ਵੀ ਜਿਹੜੀ ਟਰੱਕਰਸ ਦੀ ਜਿਹੜੀ ਸ਼ਾਰਟੇਜ ਆ ਬਹੁਤ ਹੀ ਜ਼ਿਆਦਾ ਜਿਹੜੀ ਇੱਕ ਵੱਡੇ ਪੈਮਾਨੇ ਦੇ ਵਿੱਚ ਲਗਾਤਾਰ ਐਕਸਪੋਨੈਂਸ਼ੀਅਲੀ ਵੱਧ ਰਹੀ ਹੈ। ਫੱਟੇ ਟਾਇਰ ਦੀ ਪਿਕਚਰ ਖਿੱਚ ਕੇ ਤੁਹਾਨੂੰ ਬਿਲਕੁਲ ਬਕਾਇਦਾ ਤੌਰ ਤੇ ਤੁਹਾਨੂੰ ਭੇਜੂਗਾ ਵੀ ਆਹ ਟਾਇਰ ਤੁਹਾਡਾ ਖਰਾਬ ਹੋਇਆ ਸੀਗਾ ਤੇ ਆਹ ਅਸੀਂ ਬਦਲਿਆ ਆ, ਪਿਕਚਰਾਂ ਇਨਕਲੂਡ ਹੋਣਗੀਆਂ। ਸੋ ਸਾਰਾ ਕੁਝ ਤੁਸੀਂ ਇਹ ਜਿਹੜਾ ਆ ਇਹ ਇਸੇ ਪ੍ਰੋਗਰਾਮ ਦੇ ਤਹਿਤ ਤੁਸੀਂ ਮਿਸ਼ਲਨ ਦੇ ਪ੍ਰੋਗਰਾਮ ਦੇ ਤਹਿਤ ਤੁਸੀਂ ਹਾਸਲ ਕਰ ਸਕਦੇ ਐਜ਼ ਅ ਨਾਫਟਾ ਮੈਂਬਰ। ਸੋ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਇਸ ਵੇਲੇ ਜਿਹੜੀਆਂ ਟਰੱਕਿੰਗ ਕੰਪਨੀਆਂ ਦੇ ਕੋਲ 100 ਤੋਂ ਵੱਧ ਟਰੱਕ ਆ, ਉਹਨਾਂ ਕੰਪਨੀਆਂ ਨੂੰ ਇਹ ਅਵੇਲੇਬਲ ਹੈ। ਇਹ 1 2 3 4 10 20 ਟਰੱਕ ਵਾਲਿਆਂ ਨੂੰ ਅਵੇਲੇਬਲ ਨਹੀਂ ਗਾ, ਪਰ ਐਜ਼ ਅ ਨਾਫਟਾ ਮੈਂਬਰ ਚਾਹੇ ਤੁਹਾਡੇ ਕੋਲ 1 ਟਰੱਕ ਹੈ ਚਾਹੇ ਤੁਹਾਡੇ ਕੋਲ 10 ਟਰੱਕ ਆ, ਇਹ ਤੁਹਾਨੂੰ ਜਿਹੜਾ ਪ੍ਰੋਗਰਾਮ ਹੈ ਇਹ ਅਵੇਲੇਬਲ ਹੈ ਹੁਣ।
ਸੋ ਇਹ ਇੱਕ ਬਹੁਤ ਵੱਡੀ ਜਿਹੜੀ ਤਕਲੀਫ ਹੁੰਦੀ ਆ ਜਿਹੜੀ ਰਾਹ ਦੇ ਵਿੱਚ ਕਿ ਬੰਦਾ, ਔਰ ਇੱਕ ਤਾਂ ਬੰਦਾ ਖਰਾਬ ਹੁੰਦਾ ਰਾਹ 'ਚ, ਟਰੱਕ ਖਰਾਬ ਹੋ ਗਿਆ, ਦੂਸਰਾ ਉਹਨੂੰ ਇਹ ਨਹੀਂ ਪਤਾ ਲੱਗਦਾ, ਕਈ ਉਹਨੂੰ ਇਹ ਬਹੁਤ ਚਾਂਸਸ ਆ ਹਰ ਇੱਕ ਬੰਦਾ ਇਸ ਟਰੱਕਿੰਗ ਵਾਲਾ ਇਹਦੇ 'ਚੋਂ ਲੰਘਦਾ ਕਿ ਇੱਕ ਟਾਇਰ ਫਟਿਆ ਹੁੰਦਾ ਤੇ ਇੱਕ ਪੁਰਾਣਾ ਟਾਇਰ ਜਿਹੜਾ ਆ ਉਹ ਵੇਚਣ ਲੱਗੇ ਅਗਲੇ $600-700 ਲੈ ਜਾਂਦੇ ਤੁਹਾਡੇ ਕੋਲ, ਠੀਕ ਹੈ ਨਾ। ਉਹ ਚੀਜ਼ ਨਹੀਂ ਹੁਣ ਉਹ ਚੀਜ਼ ਜਿਹੜੀ ਆ ਉਸ 'ਤੇ ਕਾਬੂ ਕਰਾਂਗੇ ਤਾਂ ਕਿ ਤੁਸੀਂ ਜਿਹੜੀ ਆ ਜਦੋਂ ਮੈਂਬਰਸ਼ਿਪ ਤੁਸੀਂ ਲੈਂਦੇ ਆ, ਮੈਂਬਰਸ਼ਿਪ ਤੋਂ ਬਾਅਦ ਤੁਸੀਂ ਇਹ ਸਰਵਿਸ ਯੂਜ਼ ਕਰਦੇ ਆ ਤੇ ਤੁਹਾਨੂੰ ਆਪਣੇ ਆਪ ਫੀਲ ਹੋਊਗਾ ਵੀ ਇਹ ਜਿਹੜੀ ਤੁਸੀਂ ਨਾਪਤਾ ਦੀ ਮੈਂਬਰਸ਼ਿਪ ਲਈ ਆ ਇਹ ਵਰਥ ਇਟ ਹੈਗੀ ਆ। ਔਰ ਦੂਸਰੀ ਗੱਲ ਹੈ ਵੀ ਰਾਜ ਜਿਹੜੀ ਇੱਕ ਤਾਂ ਇਹ ਤਾਂ ਹੋ ਗਿਆ ਆਪਣੇ ਡਿਸਕਾਊਂਟ ਔਰ ਆਪਣੀਆਂ ਇੱਕ ਆਪਣਾ ਇੱਕ ਜਿਹੜਾ ਇਖਲਾਕੀ ਫਰਜ਼ ਵੀ ਬਣਦਾ ਕਿ ਇੱਕ ਜਿਹੜੀ ਚੀਜ਼ ਇਸ ਵੇਲੇ ਟਰੱਕਿੰਗ ਇੰਡਸਟਰੀ ਨੂੰ ਇਕੱਠੇ ਕਰ ਰਹੇ ਆ ਔਰ ਬਿਨਾਂ ਕਿਸੇ ਅਸੀਂ ਕੋਈ ਲਾਲਚ ਦੇ ਜਾਂ ਕਿਸੇ ਐਸੀ ਚੀਜ਼ ਅਸੀਂ ਇਹ ਸਾਰਿਆਂ ਨੂੰ ਇਕੱਠੇ ਕਰ ਰਹੇ ਆ, ਸਾਰਿਆਂ ਨੂੰ ਬੈਨੀਫਿਟ ਦੇ ਟਰਾਈ ਕਰ ਰਹੇ ਲੈ ਕੇ ਦੇਣ ਦੀ, ਤੇ ਨਾਲ ਦੇ ਨਾਲ ਜਿਹੜੀ ਫਾਈਟਿੰਗ ਕਰਨੀ ਆ, ਜਿਹੜੀ ਬਾਹਰ ਕਾਨੂੰਨਾਂ ਦੀ ਕਰਨੀ ਹੈ ਜਾਂ ਹੋਰ ਕੁਛ ਕਰਨੀ ਹੈ, ਤੁਹਾਨੂੰ ਲੋਅਰ ਦੀ ਲੋੜ ਆ, ਤੁਹਾਨੂੰ ਐਗਰੀਮੈਂਟ ਦੀ ਲੋੜ ਆ, ਤੁਸੀਂ ਕੋਈ ਕੰਟਰੈਕਟ ਬਣਾਉਣਾ ਆ, ਕੁਛ ਕਰਨਾ ਹੈ। ਹੁਣ ਤੁਹਾਡੇ ਕੋਲ ਇੱਕ ਜਗ੍ਹਾ ਹੈਗੀ ਜਿੱਥੇ ਤੁਸੀਂ ਕਾਲ ਕਰਕੇ ਕਲੀਅਰ ਕੱਟ ਗੱਲ ਕਰਕੇ ਤੇ ਉੱਥੋਂ ਕਲੀਅਰ ਆਪਣਾ ਜਿਹੜਾ ਹੈਲਪ ਹੈ ਉਹ ਲੈ ਸਕਦੇ ਹੋ। ਇਹ ਜ਼ਰੂਰੀ ਨਹੀਂ ਗਾ ਕਿ ਸਿਰਫ ਇੱਕ ਬੈਨੀਫਿਟ ਤਾਂ ਇੱਕ ਚਲੋ ਹੁੰਦੇ ਆ, ਪਰ ਇੱਕ ਇਖਲਾਕੀ ਫਰਜ਼ ਵੀ ਆ ਵੀ ਇੱਕ ਥਾਂ ਇਕੱਠੇ ਹੋਈਏ ਤਾਂ ਕਿ ਆਪਣੀ ਆਵਾਜ਼ ਜਿਹੜੀ ਆ ਉਹ ਆਪਾਂ ਪ੍ਰੋਪਰ ਢੰਗ ਦੇ ਨਾਲ ਹਿਸਾਬ ਦੇ ਨਾਲ ਆਪਾਂ ਜਿਹੜੀ ਉੱਥੋਂ ਤੱਕ ਪਹੁੰਚਾ ਸਕੀਏ। ਕਹਿੰਦੇ ਫਾਰਮਰ ਇੰਸ਼ੋਰੈਂਸ ਦਾ ਸੇਲਸਮੈਨ ਆ ਬੌਬ ਬਲੌਕਸਮ। ਜੀ ਬਿਲਕੁਲ। ਸੋ ਸੋਚੋ ਜੇ ਤੁਸੀਂ ਵੀ ਚਾਹੇ ਕੋਈ ਟਰੱਕਰ ਆ, ਚਾਹੇ ਕੰਪਨੀਆਂ ਦਾ ਮਾਲਕ ਆ, ਚਾਹੇ ਇੱਕ ਆ, ਚਾਹੇ ਦੋ ਟਰੱਕ ਆ, ਚਾਹੇ ਜਿੰਨੇ ਮਰਜ਼ੀ ਆ, ਜਿਹੜੇ ਸਾਰੇ ਪੰਜਾਬੀ ਆ, ਆਪਾਂ ਬਹੁਤ ਸਾਰੀਆਂ ਐਸੋਸੀਏਸ਼ਨ ਹੋਰ ਵੀ ਜਿਹੜੀਆਂ ਉਹ ਦੇਖਦੇ ਹੀ ਆ ਵੀ ਹਰ ਇੱਕ ਕਮਿਊਨਿਟੀ ਨੇ ਜਿਹੜੀਆਂ ਉਹ ਬਣਾਈਆਂ ਹੁੰਦੀਆਂ। ਸੋ ਤੁਸੀਂ ਵੀ ਜਿਹੜੇ ਆ ਇਸ ਐਸੋਸੀਏਸ਼ਨ ਦੇ ਮੈਂਬਰ ਬਣ ਸਕਦੇ ਹੋ। ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ gonapta.org gonapta.org ਦੇ ਉੱਤੇ ਜਿਹੜਾ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰਕੇ ਹੋਰ ਇਨਫੋਰਮੇਸ਼ਨ ਜਾਂ ਉੱਤੇ ਜਿਹੜਾ ਨੰਬਰ ਦਿੱਤਾ ਹੋਇਆ ਉੱਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਇਹਦੇ ਨਾਲ ਨਾਲ ਹੀ ਰਾਜ ਇੱਕ ਚੀਜ਼ ਹੋਰ ਮਿਸ ਹੋ ਗਈ ਕਿ ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਡਰਾਈਵ ਕਰਦੇ ਆ, ਡਰਾਈਵਰ ਆ, ਤੁਸੀਂ ਤਾਂ ਵੀ ਮੈਂਬਰ ਬਣ ਸਕਦੇ ਆ ਨਾਪਤਾ ਦੇ, ਔਰ ਉਹਦਾ ਬੈਨੀਫਿਟ ਇਹ ਹੈ ਕਿ ਕੱਲ ਨੂੰ ਤੁਸੀਂ ਨਾਪਤਾ ਦੇ ਮੈਂਬਰ ਬਣਦੇ ਆ ਤੇ ਜਿੰਨੀਆਂ ਨਾਪਤਾ ਦੀਆਂ ਮੈਂਬਰ ਕੰਪਨੀਆਂ ਹੈਗੀਆਂ ਤੁਸੀਂ ਕਿਸੇ ਦੇ ਨਾਲ ਵੀ ਡਰਾਈਵ ਕਰਨਾ ਹੈ ਤੇ ਤੁਹਾਨੂੰ ਪ੍ਰੋਪਰ ਢੰਗ ਦੇ ਨਾਲ ਵਿਦ ਕੰਟਰੈਕਟ ਵਿਦ ਐਵਰੀਥਿੰਗ ਕਲੀਅਰਲੀ ਤੁਹਾਨੂੰ ਉੱਥੇ ਜੌਬ ਜਿਹੜੀ ਆ ਉਹ ਦਵਾ ਸਕਦੇ ਆ। ਸੋ ਜੇ ਤੁਸੀਂ ਬੈਕਵਰਡ ਜੌਬ ਦੀ ਭਾਲਦੇ ਆ, ਬੈਕਵਰਡ ਕੰਪਨੀ ਦੀ ਭਾਲਦੇ ਆ, ਤੁਸੀਂ ਤਾਂ ਵੀ ਨਾਪਤਾ ਨੂੰ ਜੁਆਇਨ ਕਰੋ ਤਾਂ ਕਿ ਅਸੀਂ ਤੁਹਾਡੇ ਹੱਥਾਂ ਦਾ ਸਾਡੇ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਦਾ ਉਹਨਾਂ ਦਾ ਪੂਰਾ ਖਿਆਲ ਰੱਖ ਸਕੀਏ। ਸਟੇਟ ਜਿਹੜੀ ਡਰਾਈਵਿੰਗ ਅਗਲੀ ਜਿਹੜੀ ਆਪਾਂ ਰਮਨ ਜੀ ਗੱਲ ਕਰਦੇ ਆ, ਜਿਹੜੇ ਆਈ ਥਿੰਕ ਈਸਟਰਨ ਡਿਸਟ੍ਰਿਕਟ ਦੇ ਜਿਹੜੇ ਕੋਰਟ ਹੈਗਾ ਕੈਲੀਫੋਰਨੀਆ ਦਾ, ਉਹਨਾਂ ਨੇ ਹੁਣੇ ਦੱਸਿਆ ਵੀ ਸੈਨ ਰਮੋਨ ਦਾ ਇੱਕ ਜਿਹੜਾ ਬੰਦਾ ਜੋ ਕਿ ਆਪਣੇ ਭਾਈਚਾਰੇ ਤੋਂ ਸੀ, ਉਹਨੇ ਜਿਹੜੀ ਬ੍ਰਾਈਬਰੀ ਤੇ ਆਈਡੈਂਟੀਟੀ ਫਰਾਡ ਦੀ ਜਿਹੜੀ ਕੰਸਪਾਇਰ ਕਰਨ ਦੇ ਲਈ ਆਪਣੇ ਆਪ ਨੂੰ ਗਿਲਟੀ ਜਿਹੜਾ ਉਹ ਪਲੈਡ ਕੀਤਾ। ਉਹਨੇ ਜੋੜ ਕੇ ਰੱਖੀ ਹੈ ਗੱਲ ਵੀ 18 ਸਾਲ ਤੋਂ ਉੱਤੇ ਜਿਹੜੇ ਹੈਗੇ ਆ ਉਹ ਜਿਹੜੇ ਚਲਾ ਸਕਦੇ ਨੇ, ਜਿਹੜੇ ਆਈਦਰ ਨੈਸ਼ਨਲ ਗਾਰਡ ਦੇ ਵਿੱਚ ਜਿਹੜੇ ਹੋਣ ਤੇ ਜਾਂ ਉਹਨਾਂ ਦੇ ਕੋਲ ਕਿਸੇ ਤਰੀਕੇ ਦਾ ਜਿਹੜਾ ਮਿਲਟਰੀ ਐਕਸਪੀਰੀਅੰਸ ਹੋਵੇ। ਸੋ ਇਹ 18 ਤੋਂ 20 ਸਾਲ ਦੇ ਦਰਮਿਆਨ ਜਿਹੜੇ ਓਲਡ ਡਰਾਈਵਰ ਦੇ ਲਈ ਇਹਨਾਂ ਨੇ 2012 ਤੋਂ ਲੈ ਕੇ 2015 ਕਹਿੰਦੇ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਆ ਉਹ ਇੰਪਲੀਮੈਂਟ ਕਰਨ ਦੇ ਵਿੱਚ ਲੱਗੀ ਹੋਈ ਆ। ਨਾਲ ਜਿਹੜੇ ਡੀਐਮਵੀ ਦੇ EMPLOYEE ਸੀਗੇ ਰਿਸਕ ਤਾਂ ਆਬਵੀਅਸਲੀ ਜਿਹੜਾ ਇਸ ਚੀਜ਼ ਦੇ ਵਿੱਚ ਵੱਧਦਾ ਹੀ ਵੱਧ ਰਿਹਾ ਹੈ। ਜਿਵੇਂ ਖੂਨ ਆ ਤੇ ਇੱਡਾ ਭਾਰਾ ਟਰੱਕ ਜਿਹੜਾ ਉਹ ਚਲਾਉਣਾ ਆ ਤੇ ਸ਼ਾਰਟੇਜ ਹੋਣ ਦੇ ਕਾਰਨ ਸੋ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਹੱਥ ਪੈਰ ਜਿਹੜੇ ਆ ਉਹ ਮਾਰ ਕੇ ਜਿਹੜੀ ਇਸ ਟਾਈਮ ਸਰਕਾਰ ਦੇਖ ਰਹੀ ਆ। ਜਿੱਦਾਂ ਪਹਿਲਾਂ ਵੀ ਆਪਾਂ ਦੱਸ ਰਹੇ ਸੀ ਵੀ ਕਿਉਂਕਿ ਇਕਨੋਮੀ ਮੂਵ ਹੁੰਦੀ ਜਦੋਂ ਟਰੱਕਰ ਮੂਵ ਹੁੰਦੇ, ਜਦੋਂ ਸਮਾਨ ਲੋਡ ਜਿਹੜਾ ਮੂਵ ਹੁੰਦਾ, ਜੇ ਲੋਡ ਮੂਵ ਹੁੰਦਾ ਇਕਨੋਮੀ ਵੀ ਜਿਹੜੀ ਠੱਪ ਹੋ ਜਾਂਦੀ ਆ। ਉਹਨੂੰ ਚੱਲਦਾ ਉਸੇ ਚੀਜ਼ ਨੂੰ ਚੱਲਦੇ ਰੱਖਣ ਦੇ ਲਈ ਇੱਕ ਨਵਾਂ ਪਾਇਲਟ ਪ੍ਰੋਗਰਾਮ ਜਿਹੜਾ ਆ ਉਹ ਟਰਾਈ ਕੀਤਾ ਜਾ ਰਿਹਾ ਹੈ। ਸੋ ਦੇਖਦੇ ਹਾਂ ਕਿੰਨਾ ਦੀ ਸਕਸੈਸ ਜਿਹੜੀ ਆ ਉਸ ਦੇ ਵਿੱਚ ਪੂਰੀ ਦੀ ਪੂਰੀ ਇਨਵੈਸਟੀਗੇਸ਼ਨ ਹੋਈ ਜਿਹਦੇ ਵਿੱਚ ਇਹ ਸਾਰਾ ਕੁਝ ਹੋਇਆ ਤੇ ਹੁਣ ਇਸ ਵੇਲੇ ਜਿਹੜੇ ਮੇਰੇ ਕੋਲ TMV ਦੇ EMPLOYEE ਹੈਗੇ ਆ ਉਹਨਾਂ ਨੇ ਜਿਹੜਾ ਉਹਨਾਂ ਦੀ ਗਿਲਟੀ ਚਲਾ ਸਕਦੇ ਆ, ਆਪਣੇ ਆਪ ਨੂੰ ਮੰਨਿਆ ਆ ਤੇ ਸਤੰਬਰ ਦੇ ਵਿੱਚ ਮੇਰੇ ਕੋਲ ਉਹਨਾਂ ਦੀ ਜੇ ਤੁਸੀਂ ਬਿਲਕੁਲ ਆਪਣੀ ਡੇਟ ਹੈਗੀ ਆ ਆਪਣੀ ਸਜ਼ਾ ਦੀ ਤੇ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਮੇਰੇ ਖਿਆਲ 20 years plus 500
$500,000 ਜਿਹੜਾ ਜੁਰਮਾਨਾ ਆ ਉਹ ਦੇਣਾ ਪੈਣਾ ਆ। ਸੋ ਇਹ ਬਹੁਤ ਵੱਡੀ ਗੱਲ ਹੈਗੀ ਆ ਮੇਰੇ ਖਿਆਲ ਦੇ ਵਿੱਚ। ਜੇ ਕੋਈ ਸੁਣਦਾ ਕੋਈ ਇਦਾਂ ਦਾ ਕੰਮ ਕਰਦਾ ਤੇ ਪਲੀਜ਼ ਨਾ ਕਰੋ, ਕਿਉਂਕਿ ਇਦਾਂ ਦਾ ਡਰਾਈਵਰ ਜਿਹੜਾ ਅਸੀਂ ਸੜਕ ਤੇ ਲੈ ਕੇ ਆਉਂਦੇ ਆ ਉਹ ਹੋ ਸਕਦਾ ਕੱਲ ਨੂੰ ਤੁਹਾਡੀ ਫੈਮਿਲੀ ਦੇ ਬੈਨੀਫਿਸ਼ਲ ਹੋਊਗਾ ਮੇਰੇ ਖਿਆਲ ਦੇ ਵਿੱਚ। ਸੋ ਕੋਸ਼ਿਸ਼ ਕਰੋ ਵੀ ਇਸ ਗੱਲ ਨੂੰ ਸਮਝੋ। ਆਪਾਂ ਇਹੋ ਜਿਹੀ ਕੰਟਰੀ ਜਾ ਰਹੇ ਹਾਂ ਇਹੋ ਜਿਹੀ ਵਿੱਚ ਹੁੰਦਾ ਆ, ਹਰ ਇੱਕ ਚੀਜ਼ ਇੱਥੇ ਸਹੂਲਤ ਆ, ਵਧੀਆ ਆ। ਸੋ ਮੇਰੇ ਖਿਆਲ ਨਹੀਂ ਥੋੜਾ ਜਿਹਾ ਕੰਮ ਕਰਨਾ ਚਾਹੀਦਾ, ਕਿਉਂਕਿ ਕੰਮ ਬਹੁਤ ਜ਼ਿਆਦਾ ਗਲਤ ਹੈਗਾ। ਦੇਖੋ ਜੀ ਰਿਸਕੀ ਤੇ ਇਦਾਂ ਨਾ ਵੀ ਜੇ ਤਾਂ ਠੀਕ ਹੈ। ਤੇ ਰਮਨ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਹ ਤਾਂ ਇੱਕ ਗੱਲ ਮੰਨੀ, ਕਿਸੇ ਨੂੰ ਤੁਸੀਂ 80,000 ਪਾਉਣ ਦਾ ਇੱਕ ਟਰੱਕ ਬਿਨਾਂ ਉਹਨੂੰ ਟੈਸਟ ਲਏ ਤੋਂ, ਬਿਨਾਂ ਉਹਨੂੰ ਡਰਾਈਵਿੰਗ ਟੈਸਟ ਲਏ ਤੋਂ ਤੁਸੀਂ 80,000 ਪਾਉਣ ਦਾ ਟਰੱਕ ਪਾਤਾ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਅਗਲੀ ਵਾਰ। ਉਦੋਂ ਤੱਕ ਰਾਜਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਮੇਰੇ ਵਾਸਤੇ ਜੋ ਹੱਸਦੇ ਖੇਡਦੇ ਸੁਣਦੇ ਰਹੋ ਪੰਜਾਬੀ ਰੇਡੀਓ। ਜੀ ਬਿਲਕੁਲ ਦੱਸਦੇ ਜਾਈਏ ਵੀ ਇਹ ਜਿਹੜੇ ਮੰਗਲ ਗਿੱਲ ਉਹਨਾਂ ਦਾ ਨਾਂ ਦੱਸਿਆ ਜਾਂਦਾ, 58 ਸਾਲ ਉਹਨਾਂ ਦੀ ਉਮਰ ਆ। ਕਹਿੰਦੇ ਇਸ ਦੇ ਵਿੱਚ FBI, ਆਈਸ ਵਾਲੇ, ਹੋਮਲੈਂਡ ਸਿਕਿਉਰਿਟੀ ਵਾਲੇ, ਕੈਲੀਫੋਰਨੀਆ DMV, ਉਹਨਾਂ ਦਾ ਇੰਟਰਨਲ ਅਫੇਅਰਸ, ਅਸਿਸਟੈਂਟ US ਅਟਰਨੀ ਟੌਡ ਏ ਪਿਕਲਸ, ਜਿਹੜੇ ਇਹ ਸਾਰੇ ਜਾਣੇ ਇਨਵੋਲਵਡ ਸੀਗੇ ਇਹ ਪੂਰੇ ਕੇਸ ਦੀ ਕ੍ਰੈਕਡਾਊਨ ਜਿਹੜੀ ਆ ਉਹ ਕਰਨ ਦੇ ਲਈ। ਅਤੇ ਜਿੱਦਾਂ ਤੁਸੀਂ ਦੱਸਿਆ ਆ ਵੀ ਜਲਦ ਹੀ ਜਿਹੜੇ 13 ਜੁਲਾਈ ਨੂੰ ਜਿਹੜੀ ਆ ਸਜ਼ਾ ਜਿਹੜੇ US ਡਿਸਟ੍ਰਿਕਟ ਜੱਜ